ਪ੍ਰੈਜ਼ੀਡੈਂਟ ਟਰੰਪ ਕਿਸੇ ਨੇ ਤਰ੍ਹਾਂ ਉਹਨਾਂ ਦੀ ਬਾਂਹ ਮਰੋੜ ਕੇ ਰੇਟ ਘਟਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਰੇਟ ਤੁਸੀਂ ਘਟਾ ਦਿਓ, ਔਰ ਉਹ ਕਹਿੰਦੇ ਪਏ ਨੇ ਕਿ ਇਸ ਟਾਈਮ ਜਿਹੜੀ ਜੋ ਮਾਰਕੀਟ ਦੀ ਸਿਚੁਏਸ਼ਨ ਹੈ, ਚਾਹੇ ਤੁਸੀਂ ਵਾਰ ਲਾ ਲਓ, ਜਿਹੜੀ ਗਲੋਬਲ ਕਨਫਲਿਕਟ ਚੱਲਦੀ ਪਈ ਵਾਰ ਦੀ, ਜਾਂ ਆਇਲ ਪ੍ਰਾਈਸਿਸ ਹੈਗੇ ਨੇ, ਜਿਹੜੀ એનર્ਜੀ ਕਰਦੀ ਪਈ ਹੈ, ਜਾਂ ਟੈਰਿਫਸ ਨੇ, ਸੋ ਉਹਦੇ ਪਲੱਸ ਜਿਹੜੀ ਅਨਐਮਪਲੋਇਮੈਂਟ ਜਿਹੜੀ ਉਹ ਵੱਧਦੀ ਪਈ ਹੈ, ਸੋ ਜਿਹੜੇ ਕਰੰਟ ਸਰਕਮਸਟੈਂਸਸ ਦੇ ਵਿੱਚ ਰੇਟ ਨਹੀਂ ਘਟਾ ਸਕਦੇ। ਆਪਾਂ ਅੱਗੇ ਵੀ ਗੱਲ ਕੀਤੀ ਕਿ ਜਦ ਲਾਸਟ ਟਾਈਮ ਨਿਕਸਨ ਆਇਆ ਸੀ, ਉਹਨੇ ਉਹਦਾ ਜਿਹੜਾ ਹੀ ਸੈਕਟਰੀ ਚੇਅਰਮੈਨ ਫੈਡ ਦਾ ਆਰਥਰ ਬਰਨਸ, ਉਹਦੇ ਕੋਲ ਧੱਕੇ ਨਾਲ ਰੇਟ ਘਟਾਏ ਹਨ, ਔਰ ਉਹਦਾ ਜਿਹੜਾ ਲੌਂਗ ਟਾਈਮ ਇੰਪੈਕਟ ਕਈ ਸਾਲਾਂ ਤੱਕ ਪਏ ਹਨ। ਜਿਹੜੇ ਇੰਟਰਸਟ ਰੇਟ ਖੀਰ ਜਾ ਕੇ ਤਕਰੀਬਨ 16 ਤੋਂ ਲੈ ਕੇ 22% ਤੱਕ ਪਹੁੰਚ ਗਏ ਹਨ। ਸੋ ਜਿਹੜਾ ਵੀ ਸੁਹਿਰਦ ਬੰਦਾ ਜਿਹਨੇ ਇਕਨੋਮੀ ਜਿਹਨੇ ਪੜ੍ਹੀ ਹੈ, ਜਿਹੜਾ ਇਸ ਚੀਜ਼ ਦਾ ਐਕਸਪਰਟ ਹੈ, he knows more than anybody else ਕਿ right now economy is not ready to drop the rates। ਸੋ ਉਹਨਾਂ ਨੇ ਇਹ ਗੱਲ ਕਹੀ, ਔਰ ਕੱਲ ਐਕਸਪੈਕਟ ਕਰ ਰਹੇ ਹਨ ਕਿਤੇ ਨਾ ਕਿਤੇ ਰੇਟ ਘਟਾ ਦੇਣਗੇ। ਸੋ ਉਹਨਾਂ ਨੇ ਕਿਹਾ ਕਿ ਇਸ ਟਾਈਮ ਜੋ ਸਿਸਟਮ ਚੱਲਦਾ ਪਿਆ ਉਹ ਰੇਟ ਨਹੀਂ ਘਟਨੇ, ਅਜੇ ਇੰਨੀ ਸ਼ੁਕਰ ਕਰੋ ਕਿ ਰੇਟ ਉਹਨਾਂ ਨੇ ਵਧਾਏ ਨਹੀਂ। ਕੀ ਜਰੋਮ ਪਾਵਲ ਟਰੰਪ ਹੁਣਾਂ ਨਾਲ ਪੰਗਾ ਲੈਣ ਲਈ ਨਹੀਂ ਇੰਟਰਸਟ ਰੇਟ ਘਟਾ ਰਹੇ, ਜਾਂ ਵਾਕਈ ਇਕਨੋਮੀ ਦੇ ਕਰਕੇ ਹੀ ਉਹ ਇੰਟਰਸਟ ਰੇਟ ਨਹੀਂ ਘਟਾ ਰਹੇ? ਇਹ ਤੇ ਉਹਨਾਂ ਦੀ ਪੂਰੀ ਸਪੀਚ ਦੇਖੋਗਾ, ਆਫ ਕੋਰਸ ਉਹ ਸਪੀਚ ਆਲਮੋਸਟ ਘੰਟੇ ਦੇ ਲੱਗ ਜਾਗੇ ਦੀ ਹੈਗੀ ਹੈ। ਉਹ ਜਿਹੜੀ ਗੱਲਾਂ ਨੇ ਸਾਰੀਆਂ ਚੀਜ਼ਾਂ ਨੂੰ ਫੈਕਟਰ ਇਨ ਕਰਕੇ ਚੇਅਰਮੈਨ ਪਾਲ ਨੇ ਗੱਲਾਂ ਕੀਤੀਆਂ ਨੇ, ਔਰ ਉਹਦੇ ਚ ਕੋਈ ਵੀ ਸਪੈਸੀਫਿਕਲੀ ਐਡਮਿਨਿਸਟ੍ਰੇਸ਼ਨ ਨੂੰ ਟਾਰਗੇਟ ਕਰਕੇ, ਜਾਂ ਜਿੱਦਾਂ ਪ੍ਰੈਜ਼ੀਡੈਂਟ ਕਹਿੰਦਾ ਹੁੰਦਾ ਕਿ ਫਲਾਣਾ ਹੈ, ਆਈ ਵਰ ਨੋ, ਹੀ ਹੈਜ਼ ਇਟਸ ਆਲ ਪਿਓਰਲੀ ਨੰਬਰਸ। ਸੋ ਆਈ ਡੋਂਟ ਥਿੰਕ ਕਿ ਉਹਨਾਂ ਨੇ ਕੋਈ ਵਿੰਡਿਕਟਿਵ ਤਰੀਕੇ ਨਾਲ ਕਿਹਾ। ਵਾਟ ਹੀ ਇਜ਼ ਡੂਇੰਗ ਇਜ਼ ਰਾਈਟ ਫॉर ਦ ਕੰਟਰੀ and right for the economy and probably right for the entire world, ਜੋ ਉਹਨਾਂ ਨੇ ਇਸ ਟਾਈਮ ਸਟੇਟਸ ਕੋ ਕੀਤਾ। ਯੂਐਸ ਦੇ ਵਿੱਚ ਐਵਰੇਜ ਗੈਸ ਪ੍ਰਾਈਸ AAA ਦੇ ਮੁਤਾਬਕ $4.30 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਹੈ। ਕੈਲੀਫੋਰਨੀਆ ਦੀ ਐਵਰੇਜ ਪ੍ਰਾਈਸ $6.01 ਦੇ ਉੱਤੇ ਪਹੁੰਚ ਚੁੱਕੀ ਹੈ ਗੈਸ ਦੀਆਂ ਪ੍ਰਾਈਸਾਂ ਵਿੱਚ। ਜੇ ਆਪਾਂ ਨੂੰ ਥੋੜੀ ਜੀ ਰਾਹਤ ਜਿਹੜੀ ਉਹ ਆਈ ਸੀ, ਗੈਸ ਦੀਆਂ ਪ੍ਰਾਈਸਾਂ ਇੱਕ ਵਾਰੀ ਫੇਰ ਦੁਬਾਰਾ ਜਿਹੜੀਆਂ ਉਹ ਚੜ ਗਈਆਂ। ਸਟ੍ਰੇਟ ਆਫ ਹਾਰਮੁਜ਼ ਦਾ ਜੋ ਬੰਦ ਕੀਤਾ ਈਰਾਨ ਨੇ, ਫਿਰ ਉਹਦੇ ਅੱਗੇ ਨੇਵਲ ਬਲੌਕੇਡ ਅਮਰੀਕਾ ਨੇ ਜਿਹੜਾ ਉਹ ਲਾਇਆ ਆ, ਉਸ ਇਲਾਕੇ ਦੇ ਵਿੱਚ ਅਨਸਰਟਨਟੀ ਜਿਹੜੀ ਉਹ ਬਹੁਤ ਆ। ਉਹਦਾ ਕਿਤੇ ਨਾ ਕਿਤੇ ਆਪਾਂ ਇੱਕ ਐਂਗਲ ਇਹ ਦੇਖ ਰਹੇ ਹਾਂ, ਯੂਰਪ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਅਮਰੀਕਾ ਨੂੰ। ਕੀ ਉਹ ਕਾਮਯਾਬ ਇਸ ਤਰੀਕੇ ਦੇ ਨਾਲ ਹੋ ਸਕਣਗੇ? ਜਿੱਦਾਂ ਇਨਫਲੇਸ਼ਨ ਲਗਾਤਾਰ ਵੱਧ ਰਹੀ, ਹੁਣ ਦੇਖੋ ਮੈਂ ਤੇ ਇਹਨਾਂ ਨੂੰ ਜਿੱਦਾਂ ਨੰਬਰਾਂ ਦਾ ਹੇਰ ਫੇਰ ਇਸ ਲਈ ਕਹਿਣਾ ਹੁੰਦਾ ਵੀ ਜਿੱਦਾਂ ਹੁਣ ਕੋਵਿਡ ਤੋਂ ਪਹਿਲਾਂ ਸੀਗਾ ਸਿਚੁਏਸ਼ਨ, ਉਸ ਤੋਂ ਬਾਅਦ ਜਦੋਂ ਪ੍ਰਾਈਸ ਇਨਫਲੇਸ਼ਨ ਜਿਹੜੀ ਉਹ ਵਧੀ, ਉਹ ਸੀਗਾ 8-9%, 10% ਤੱਕ ਵੀ ਜਿਹੜਾ ਉਹ ਆਖਦੇ ਵੀ ਪ੍ਰਾਈਸ ਵਧਿਆ। ਫਿਰ ਜਦੋਂ ਹੀ ਆਪਾਂ ਉਹ ਤੋਂ ਅਗਲੇ ਸਾਲ ਆਏ, ਉਹ ਫਿਰ 2%, 3% ਕਹਿਣ ਲੱਗ ਗਏ, ਪਰ ਉਹ ਜਿਹੜਾ 10% ਵਧਿਆ ਸੀ ਉਹ ਕਦੀ ਪਿੱਛੇ ਨਹੀਂ ਗਿਆ ਮੁੜ ਕੇ। ਜਿਹੜਾ ਉਹ ਆਪਾਂ ਥੱਲੇ ਨੂੰ ਨਹੀਂ ਗਏ, ਉਤੋਂ ਗਾਂ ਹੀ 2-2, 3-3, 4-4% ਜਦੋਂ ਆਪਾਂ ਵੱਧਦੇ ਜਿਹੜੇ ਉਹ ਰਹੇ ਆ। ਇਸ ਟਾਈਮ ਲੋਕਾਂ ਨੂੰ ਸ਼ਾਇਦ ਲੱਗ ਰਿਹਾ ਵੀ ਪਤਾ ਨਹੀਂ 3% ਆ ਤੇ ਚੱਲ ਕੋਈ ਨਹੀਂ, ਇੰਨਾ ਜ਼ਿਆਦਾ ਨਹੀਂ ਜਿੰਨਾ ਉਹ ਆ, ਪਰ ਉਹ ਆਲਰੇਡੀ ਇਨਕਲੂਡਡ ਹੈਗਾ, ਉਹਦੇ ਉੱਤੇ ਆ ਕੰਪਾਊਂਡਡ। ਇਹ ਜਿਹੜਾ ਹੈਗਾ ਆ, ਵੇਜ ਗਰੋਥ ਨਹੀਂ ਉਦਾਂ ਹੋਈ ਜਿਹੜੀ ਰੀਅਲ ਅਮਰੀਕਨਸ ਆ, ਜਿਹੜਾ ਮਿਡਲ ਕਲਾਸ ਆ ਅਮਰੀਕਾ ਦਾ, ਉਹਨਾਂ ਦੇ ਲਈ ਜਿਹੜੀ ਵੇਜ ਗਰੋਥ ਇਸ ਰਫਤਾਰ ਦੇ ਨਾਲ ਨਹੀਂ ਹੋਈ। ਸੋ ਇਹ ਬੜੀ ਅਸੰਭਵ ਜੀ ਗੱਲ ਆ ਵੀ ਇੰਨੀ ਮਹਿੰਗਾਈ ਨੂੰ ਜਿਹੜਾ ਉਹ ਸਹਿ ਸਕੂਗਾ ਲੋਕ। ਹੌਲੀ ਨਾ ਅਨਫੋਰਚੂਨਟਲੀ ਲੋਕਾਂ ਨੂੰ ਆਦਤ ਪੈ ਜਾਂਦੀ, ਦੇ ਗੈਟ ਯੂਜ਼ਡ ਟੂ ਦਿਸ। ਅਮਰੀਕਨ ਡ੍ਰੀਮ ਆਫ ਹੋਮ ਓਨਰਸ਼ਿਪ, ਇਜ਼ ਇਟ ਡੈਡ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਮਾਰਕੀਟ ਪਲਸ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਨਿਰਮਲ ਸਿੰਘ ਮਾਨ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਤੁਹਾਨੂੰ ਤੁਹਾਡੇ ਸਾਰੇ ਵੇਖਣ ਸੁਣਨ ਵਾਲਿਆਂ ਨੂੰ ਮੇਰੀ ਬਹੁਤ ਪਿਆਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। US ਦੀ ਇਕਨੋਮੀ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਆਪਾਂ ਕਰਦੇ ਹਾਂ ਵੀਕਲੀ। ਇਹ ਪ੍ਰੋਗਰਾਮ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਹੁੰਦੇ ਹਾਂ। ਕੋਸ਼ਿਸ਼ ਕਰੀਦੀ ਆ ਵੀ ਜੋ ਪਲਸ ਆ US ਦੀ ਇਕਨੋਮੀ ਦੀ, ਜੋ ਮਾਰਕੀਟ ਦੇ ਵਿੱਚ ਜੋ ਚੱਲ ਰਿਹਾ, ਕਿਉਂਕਿ ਮਾਰਕੀਟ ਦੇ ਵਿੱਚ ਕਈ ਤਰੀਕੇ ਦੀਆਂ ਅੱਗੇ ਜਿਹੜੀਆਂ ਸਬ ਮਾਰਕੀਟਸ ਆ ਜਾਂਦੀਆਂ, ਚਾਹੇ ਉਹ ਹਾਊਸਿੰਗ ਦੀ ਆ, ਚਾਹੇ ਉਸ ਦੇ ਵਿੱਚ ਓਵਰਆਲ ਇਕਨੋਮੀ ਆ, ਕੰਜ਼ਿਊਮਰ ਪ੍ਰਾਈਸ ਦੀ ਆਪਾਂ ਗੱਲ ਹੋਵੇ, ਵਿੱਚ ਹੀ ਡੈਟ ਦੀ ਗੱਲ ਵੀ ਹੋ ਜਾਂਦੀ ਆ, ਜੀਓ ਪੋਲੀਟਿਕਸ ਦਾ ਉਸ ਦੇ ਉੱਤੇ ਕੀ ਅਸਰ ਹੁੰਦਾ ਆ, ਟ੍ਰੇਡਸ ਦਾ, ਟੈਰਿਫਸ ਦਾ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜੌਬ ਮਾਰਕੀਟ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ। ਨਿਰਮਲ ਮਾਨ ਜੀ, ਆਪਾਂ ਜਦ ਅੱਜ ਇਹ ਗੱਲਬਾਤ ਕਰ ਰਹੇ ਹਾਂ, ਜਰੋਮ ਪਾਵਲ ਜੋ ਕਿ ਫੈਡ ਦੇ ਚੇਅਰ ਰਹੇ ਆ, ਲੰਮਾ ਅਰਸਾ ਉਹਨਾਂ ਨੇ ਫੈਡ ਦੇ ਚੇਅਰ ਦੇ ਤੌਰ ਦੇ ਉੱਤੇ ਭੂਮਿਕਾ ਜਿਹੜੀ ਉਹ ਨਿਭਾਈ ਆ, ਉਹਨਾਂ ਦਾ ਐਜ਼ ਏ ਚੇਅਰ ਜਿਹੜਾ ਕਾਰਜਕਾਲ ਆ ਉਹ ਸਮਾਪਤ ਹੋ ਰਿਹਾ ਆ। ਆਪਣੇ ਕੋਲ ਨਵੇਂ ਜਿਹੜੇ ਆ ਫੈਡ ਦੇ ਚੇਅਰ ਆ ਉਹ ਆ ਸਕਦੇ ਆ, ਪਰ ਉਸੇ ਦਰਮਿਆਨ ਉਹਨਾਂ ਨੇ ਇਕਨੋਮੀ ਨੂੰ ਲੈ ਕੇ ਕੁਛ ਜਿਹੜੀਆਂ ਗੱਲਾਂ ਆ, US ਦੀ ਇਕਨੋਮੀ ਨੂੰ ਲੈ ਕੇ ਜਿਹੜੀਆਂ ਉਹ ਗੱਲਾਂ ਕੀਤੀਆਂ। ਮੈਂ ਚਾਹੁੰਦਾ ਵੀ ਆਪਾਂ ਉਹਨਾਂ ਦਾ ਇੱਕ ਕਲਿੱਪ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਜਿਹੜਾ ਉਹ ਸ਼ੇਅਰ ਕਰੀਏ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਕੀ ਪਲਸ ਨੂੰ ਭਾਂਪ ਰਹੇ ਆ, ਕਿ ਕੀ ਉਹ ਨਬਜ਼ ਜਿਹੜੀ ਉਹ ਦੇਖ ਰਹੇ ਆ US ਦੀ ਇਕਨੋਮੀ ਦੀ, ਉਹਦੇ ਸੰਬੰਧ ਦੇ ਵਿੱਚ ਆਪਾਂ ਫਿਰ ਅੱਗੇ ਨਾਲ ਜਿਹੜੀ ਉਹ ਗੱਲ ਕਰਦੇ ਆ। ਆਓ ਸੁਣਦੇ ਹਾਂ ਜਰੋਮ ਪਾਵਲ ਹੋਣਾ ਨੂੰ, ਉਹ ਜਾਂਦੇ ਹੋਏ ਇੱਕ ਹਿਸਾਬ ਦੇ ਨਾਲ ਕੀ ਵਾਕਈ ਉਹ ਜਾ ਰਹੇ ਆ, ਉਹਦੇ ਉੱਤੇ ਵੀ ਗੱਲ ਕਰਾਂਗੇ, ਤੇ ਆਓ ਉਹਨਾਂ ਦੀ ਗੱਲ ਸੁਣਦੇ ਹਾਂ ਜੀ। Little in recent months. Job gains have remained low.
A good part of the slowing in the pace of the job growth over the past year reflects a decline in the growth of the labor force due to lower immigration and labor force participation, though labor demand has clearly softened as well. Other indicators, including job openings, layoffs, hiring, and nominal wage growth, generally show little change in recent months. Inflation has moved up recently and is elevated relative to our 2% longer-run goal. Estimates based on the Consumer Price Index and other data indicate that total PCE prices rose 3.5% over the 12 months ending in March, boosted by the significant rise in global oil prices that has resulted from the conflict in the Middle East. Excluding the volatile food and energy categories, core PCE prices rose 3.2% over the 12 months ending in March. This relatively high rate largely reflects the effects of tariffs on prices in the goods sector. Near-term measures of inflation expectations have risen this year, likely because of the substantial rise in oil prices. Most measures of longer-term expectations remain consistent with our 2% inflation goal. Our monetary policy actions are guided by our dual mandate to promote maximum employment and stable prices for the American people. ਸੋ ਨਿਰਮਲ ਜੀ, ਜਿੱਦਾਂ ਇਹਨਾਂ ਨੇ ਵਿੱਚ ਇਨਫਲੇਸ਼ਨ ਦੀ ਗੱਲ ਕੀਤੀ ਆ, ਆਇਲ ਪ੍ਰਾਈਸਿਸ, ਕੌਨਫਲਿਕਟ ਦੀ, ਟੈਰਿਫ ਦੀ, ਛੱਡਿਆ ਉਹਨਾਂ ਨੇ ਕੋਈ ਵੀ ਨਹੀਂ ਜਿਹੜਾ ਉਹ ਐਂਗਲ। ਸੋ ਇਹਨਾਂ ਦੀ ਇਹ ਜਿਹੜੀ 1-2 ਮਿੰਟ ਦੀ ਜਿਹੜੀ ਆਪਾਂ ਕਲਿੱਪ ਜਿਹੜੀ ਪੇਸ਼ ਕੀਤੀ, ਇਹਦੇ ਤੋਂ ਕੀ ਭਾਵ ਆ, ਕੀ ਇਹ ਇਸ ਦੇ ਵਿੱਚ ਉਹ ਦੱਸਣਾ ਚਾਹ ਰਹੇ ਨੇ? ਦੱਸਣਾ ਇਹੀ ਚਾਹ ਰਹੇ ਨੇ ਕਿ ਆਈ ਥਿੰਕ ਕਿਤੇ ਨਾ ਕਿਤੇ ਆਪਾਂ ਬੜੀ ਵਾਰ ਹਮੇਸ਼ਾ ਅੱਗੇ ਵੀ ਕਵਰ ਕੀਤਾ, ਆਲਮੋਸਟ ਜਿੰਨੇ ਵੀ ਆਪਣੇ ਪਿੱਛੇ ਟੌਪਿਕ ਹੋਏ ਨੇ, ਖਾਸ ਕਰਕੇ ਜਿਹੜਾ ਰਾਜਕਰਨ, ਆਪਾਂ ਤੁਸੀਂ ਵੀ ਇਸ ਟੌਪਿਕ ਨੂੰ ਕਾਫੀ ਵਾਰ ਟੱਚ ਕੀਤਾ ਕਿ ਪ੍ਰੈਜ਼ੀਡੈਂਟ ਟਰੰਪ ਕਿਸੇ ਨੇ ਤਰ੍ਹਾਂ ਉਹਨਾਂ ਦੀ ਬਾਂਹ ਮਰੋੜ ਕੇ ਰੇਟ ਘਟਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਕਿ ਰੇਟ ਤੁਸੀਂ ਘਟਾ ਦਿਓ, ਔਰ ਉਹ ਕਹਿੰਦੇ ਪਏ ਨੇ ਕਿ ਇਸ ਟਾਈਮ ਜਿਹੜੀ ਜੋ ਮਾਰਕੀਟ ਦੀ ਸਿਚੁਏਸ਼ਨ ਹੈ, ਚਾਹੇ ਤੁਸੀਂ ਗਲੋਬਲ ਜੋ ਵਾਰ ਲਾ ਲਓ, ਜਿਹੜੀ ਗਲੋਬਲ ਕੌਨਫਲਿਕਟ ਚੱਲਦੀ ਪਈ ਵਾਰ ਦੀ, ਜਾਂ ਆਇਲ ਪ੍ਰਾਈਸਿਸ ਹੈਗੇ ਨੇ, ਜਿਹੜੀ એનર્ਜੀ ਕਰਦੀ ਪਈ ਹੈ, ਜਾਂ ਟੈਰਿਫਸ ਨੇ, ਸੋ ਉਹਦੇ ਪਲੱਸ ਜਿਹੜੀ ਅਨਐਮਪਲੋਇਮੈਂਟ ਜਿਹੜੀ ਉਹ ਵੱਧਦੀ ਪਈ ਹੈ। ਸੋ ਜਿਹੜੇ ਕਰੰਟ ਸਰਕਮਸਟਾਂਸਿਸ ਦੇ ਵਿੱਚ ਰੇਟ ਨਹੀਂ ਘਟਾ ਸਕਦੇ। ਆਪਾਂ ਅੱਗੇ ਵੀ ਗੱਲ ਕੀਤੀ ਕਿ ਜਦ ਲਾਸਟ ਟਾਈਮ ਰਿਚਰਡ ਨਿਕਸਨ ਆਇਆ ਸੀ, ਉਹਨੇ ਉਹਦਾ ਜਿਹੜਾ ਹੀ ਸੈਕਟਰੀ ਚੇਅਰਮੈਨ ਫੈਡ ਦਾ ਆਰਥਰ ਬਰਨਸ, ਉਹਦੇ ਕੋਲ ਧੱਕੇ ਨਾਲ ਰੇਟ ਘਟਾਏ ਹਨ, ਔਰ ਉਹਦਾ ਜਿਹੜਾ ਲੌਂਗ ਟਾਈਮ ਇੰਪੈਕਟ ਕਈ ਸਾਲਾਂ ਤੱਕ ਪਏ ਹਨ। ਜਿਹੜੇ ਇੰਟਰਸਟ ਰੇਟ ਅਖੀਰ 'ਚ ਆ ਕੇ ਤਕਰੀਬਨ 16 ਤੋਂ ਲੈ ਕੇ 22% ਤੱਕ ਪਹੁੰਚ ਗਏ ਹਨ। ਸੋ ਜਿਹੜਾ ਵੀ ਸੁਹਿਰਦ ਬੰਦਾ, ਜਿਹਨੇ ਇਕੋਨਮੀ ਜਿਹਨੇ ਪੜ੍ਹੀ ਹੈ, ਜਿਹੜਾ ਇਸ ਚੀਜ਼ ਦਾ ਐਕਸਪਰਟ ਹੈ, he knows more than anybody else that right now economy is not ready to drop the rates. So ਉਹਨਾਂ ਨੇ ਇਹ ਗੱਲ ਕਹੀ, ਔਰ ਕੱਲ ਇਹ ਐਕਸਪੈਕਟ ਕਰ ਰਹੇ ਹਨ ਕਿਤੇ ਨਾ ਕਿਤੇ ਰੇਟ ਘਟਾ ਦੇਣਗੇ। ਸੋ ਉਹਨਾਂ ਨੇ ਕਿਹਾ ਕਿ ਇਸ ਟਾਈਮ ਜੋ ਸਿਸਟਮ ਚੱਲਦਾ ਪਿਆ ਉਹ ਰੇਟ ਨਹੀਂ ਘਟਨੇ। ਅਜੇ ਇੰਨੀ ਸ਼ੁਕਰ ਕਰੋ ਕਿ ਰੇਟ ਉਹਨਾਂ ਨੇ ਵਧਾਏ ਨਹੀਂ। ਹੋ ਸਕਦਾ ਕਿ ਜੋ ਸਿਚੁਏਸ਼ਨ ਚੱਲਦੀ ਪਈ ਹੈ, ਆਉਣ ਵਾਲੇ ਟਾਈਮ ਦੇ ਵਿੱਚ ਰੇਟ ਵਧਾਉਣ ਵੀ, ਕਿਉਂਕਿ ਜੇ ਇਨਫਲੇਸ਼ਨ ਵੱਧਦੀ ਪਈ ਹੈ ਤਾਂ ਇਨਫਲੇਸ਼ਨ ਵਧਾਉਣ ਨੂੰ, ਵੱਧਦੀ ਇਨਫਲੇਸ਼ਨ ਕੰਟਰੋਲ ਕਰਨ ਨੂੰ ਅਜੇ ਤੱਕ ਹਿਸਟੋਰੀਕਲੀ ਜਿਹੜਾ ਵੀ ਕੰਮ ਕੀਤਾ ਉਹ ਸਿਰਫ ਰੇਟ ਵਧਾ ਕੇ ਹੀ ਕੰਮ ਕੀਤਾ। ਐਂਡ ਦੈਟ ਵਾਜ਼ ਦਾ ਰੀਜ਼ਨ। ਜੇ ਆਪਾਂ ਅਰਲੀ 80s ਦੀ ਗੱਲ ਕਰੀਏ, ਜਿਹੜੇ ਇੰਟਰਸਟ 22% ਤੱਕ ਪਹੁੰਚ ਗਏ ਹਨ, ਦੈਟ ਵਾਜ਼ ਦਾ ਓਨਲੀ ਵੇ ਦੇ ਕੰਟਰੋਲ ਦਾ ਇਨਫਲੇਸ਼ਨ, 10-15% ਥੱਲੇ ਲੈ ਕੇ ਆਏ ਹਨ। ਸੋ ਸੇਮ ਥਿੰਗ ਹੈ। ਆਈ ਥਿੰਕ ਰੇਟ ਜਿਹੜੇ ਨੇ ਨਹੀਂ ਘਟਨੇ ਚਾਹੀਦੇ। ਔਰ ਦੂਜੀ ਗੱਲ ਉਹਨਾਂ ਨੇ ਕਿਹੜੀ ਵੱਡੀ ਚਿੰਤਾ ਜਤਾਈ ਹੈ ਕਿ ਅਸੀਂ ਪੀਕ ਤੇ ਨਹੀਂ ਪਹੁੰਚੇ। ਜਿਹੜੀ ਸੈਸ਼ਨ ਸ਼ੁਰੂ ਹੋ ਗਈ ਹੈ, ਗਲੋਬਲ ਪ੍ਰਾਈਸ ਜਿਹੜੀ ਹੈ, ਬਿਕੋਜ਼ ਉਹਨਾਂ ਗੱਲ ਕੀਤੀ ਕਿ ਐਕਸਪੈਕਟਡ ਜਿਹੜੀ ਹੈ ਇਨਫਲੇਸ਼ਨ 2% ਹੋਣੀ ਚਾਹੀਦੀ ਹੈ, ਔਰ ਇਸ ਟਾਈਮ 3.2 ਹੈ, ਔਰ ਵੀ ਸਟਿਲ ਹੈਵਨਟ ਰੀਚ ਦ ਪੀਕ। ਐਂਡ ਜਨਰਲੀ ਵੀ ਡੋਂਟ ਨੋ ਵੈਨ ਜੇ ਕਿਸੇ ਨੂੰ ਪਤਾ ਹੈ ਕਿ ਪੀਕ ਇੱਥੇ ਹੈਗੀ ਹੈ, ਸੋ ਨੋਬਡੀ ਨੂੰ ਕਿ ਪੀਕ ਕਿੱਥੇ ਹੈ, ਬਿਕੋਜ਼ ਅਨਸਰਟਨਟੀ ਮਾਰਕੀਟ 'ਚ ਇੰਨੀ ਹੈ ਬਿਕੋਜ਼ ਆਫ ਵਾਰ। ਕੱਲ ਗੱਲ ਹੁੰਦੀ ਜੀ ਵਾਰ ਖਤਮ ਹੋਣ ਲੱਗੀ ਆ, ਅੱਜ ਫਿਰ ਵਧੀ ਨਹੀਂ। ਸੋ ਤੁਸੀਂ ਦੇਖਿਆ ਆ ਪਿਛਲੇ 2 ਦਿਨਾਂ ਦੇ ਵਿੱਚ ਸਟਾਕ ਮਾਰਕੀਟ ਹਾਈਲੀ ਇੰਪੈਕਟ ਹੋਈ ਹੈ। ਓਵਰਆਲ ਯੂਰਪ ਇਜ਼ ਸਫਰਿੰਗ ਅ ਬਿਗ ਟਾਈਮ, ਔਰ ਇਹ ਨਹੀਂ ਕਿ ਉਹਨਾਂ ਦੇ ਉੱਤੇ ਇਕੋਨਮੀ ਦਾ ਫਰਕ ਪਏਗਾ, ਸਾਡੇ ਤੇ ਇਕੋਨਮੀ ਦਾ ਫਰਕ ਨਹੀਂ ਪੈਣਾ। ਦ ਗਲੋਬਲ ਇੰਪੈਕਟ, ਇਟਸ ਅ ਗਲੋਬਲ ਇੰਪੈਕਟ, ਸਾਰੇ ਪਾਸੇ ਪੈਣਾ ਪਿਆ। ਸੋ ਇਹੀ ਉਹਨਾਂ ਗੱਲ ਕੀਤੀ ਹੈ ਕਿ ਚੀਜ਼ਾਂ ਜਿਹੜੀਆਂ ਨੇ ਦੇ ਆਰ ਕੁਆਇਟ ਅਨਸਰਟਨ ਐਂਡ ਦੇ ਆਰ ਵੈਰੀ ਸ਼ੇਡੀ ਫॉर ਨਾउ। ਯੂਐਸ ਦੇ ਵਿੱਚ ਐਵਰੇਜ ਗੈਸ ਪ੍ਰਾਈਸ AAA ਦੇ ਮੁਤਾਬਕ ਇਸ ਟਾਈਮ ਜਦੋਂ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ, $4.30 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਹੈ। ਕੈਲੀਫੋਰਨੀਆ ਦੀ ਐਵਰੇਜ ਪ੍ਰਾਈਸ $6.01 ਦੇ ਉੱਤੇ ਪਹੁੰਚ ਚੁੱਕੀ ਹੈ ਗੈਸ ਦੀਆਂ ਪ੍ਰਾਈਸਾਂ ਵਿੱਚ। ਜੇ ਆਪਾਂ ਨੂੰ ਥੋੜ੍ਹੀ ਜਿਹੀ ਰਾਹਤ ਜਿਹੜੀ ਉਹ ਆਈ ਸੀ, ਅਤੇ ਗੈਸ ਦੀਆਂ ਪ੍ਰਾਈਸਾਂ ਇੱਕ ਵਾਰੀ ਫੇਰ ਦੁਬਾਰਾ ਜਿਹੜੀਆਂ ਉਹ ਚੜ੍ਹ ਗਈਆਂ। ਸਟ੍ਰੇਟ ਆਫ ਹਾਰਮੋਜ਼ ਦਾ ਜੋ ਬੰਦ ਕੀਤਾ ਈਰਾਨ ਨੇ, ਫਿਰ ਉਹਦੇ ਅੱਗੇ ਨੇਵਲ ਬਲੋਕੇਡ ਅਮਰੀਕਾ ਨੇ ਜਿਹੜਾ ਉਹ ਲਾਇਆ ਆ, ਉਸ ਇਲਾਕੇ ਦੇ ਵਿੱਚ ਅਨਸਰਟਨਟੀ ਜਿਹੜੀ ਉਹ ਬਹੁਤ ਆ। ਅਤੇ ਉਹਦਾ ਕਿਤੇ ਨਾ ਕਿਤੇ ਆਪਾਂ ਇੱਕ ਐਂਗਲ ਇਹ ਦੇਖ ਰਹੇ ਹਾਂ, ਯੂਰਪ ਅੱਖਾਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਅਮਰੀਕਾ ਨੂੰ। ਕੀ ਉਹ ਕਾਮਯਾਬ ਇਸ ਤਰੀਕੇ ਦੇ ਨਾਲ ਹੋ ਸਕਣਗੇ?
ਉਹਨਾਂ ਦੀ ਜਿੱਦਾਂ ਤੁਸੀਂ ਕਿਹਾ ਵੀ ਇਕੋਨਮੀ ਇਸ ਟਾਈਮ ਕਾਈਂਡ ਆਫ ਇਨ ਸ਼ੈਟਰਸ ਆ। ਰਸ਼ੀਆ ਵਾਲੇ ਪਾਸੋਂ ਵੀ ਤੇਲ ਜਿਹੜਾ ਉਹਨਾਂ ਨੂੰ ਨਹੀਂ ਆ ਰਿਹਾ, એનર્ਜੀ ਦਾ ਜਿਹੜਾ ਰੌਲਾ ਆ, ਮਿਡਲ ਈਸਟ ਵਾਲੇ ਪਾਸੇ ਵੀ ਕੰਮ ਜਿਹੜਾ ਉਹ ਰੁਕਿਆ ਪਿਆ ਆ। ਸੋ ਹਾਊ ਡੂ ਯੂ ਸੀ ਵੀ ਯੂਰਪ ਦਾ ਇੱਦਾਂ ਡਗਮਗਾਉਣਾ, ਉਹਦਾ ਅਮਰੀਕਾ ਤੇ ਕੀ ਇੰਪੈਕਟ ਤੁਸੀਂ ਦੇਖੋਗੇ? I think Europe is lately they are big time concerned about ਜੋ ਸਿਚੁਏਸ਼ਨ ਚੱਲਦੀ ਪਈ। ਜੇ ਤੁਸੀਂ ਗੱਲ ਕਰੋ ਕਿ ਜਿਹੜੇ ਹੁਣ ਆਪਣੇ ਕਿੰਗ ਚਾਰਲਸ ਆਏ, ਹੁਣ ਕਿੰਗ ਚਾਰਲਸ ਨੇ ਜਿਹੜਾ ਐਡਰੈਸ ਵੀ ਕੀਤਾ ਉਹਦੇ ਚ ਉਹਨਾਂ ਨੇ ਬਲੰਟਲੀ ਔਰ ਬੜੇ ਓਪਨਲੀ ਔਰ ਬੜੇ ਜੋਕਿੰਗਲੀ ਵੀ ਗੱਲ ਕੀਤੀ ਹੈ ਕਿ nobody is above the law. We have to support Ukraine. Ukraine should be part of NATO. Chalo, that is another discussion ਕਿ Ukraine should be part of NATO or not part of NATO. But I think Europe ਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਉਂ we cannot be totally dependent on America ਦੀ ਵਾਸਤੇ। ਈਵਨ ਦੋ ਅੱਜ ਤੱਕ ਦੇਖੋ ਤੇ ਅੱਜ ਤੱਕ ਕਦੇ ਵੀ ਜਿਹੜਾ ਆਰਟੀਕਲ 5 ਕਿਸੇ ਵੀ ਨੇ ਹੋਰ ਇਨਵੋਕ ਨਹੀਂ ਕੀਤਾ। ਜੇ ਕਦੇ ਇਨਵੋਕ ਹੋਇਆ ਤਾਂ ਸਿਰਫ US ਨੇ ਇਨਵੋਕ ਕੀਤਾ। ਪ੍ਰੈਜ਼ੀਡੈਂਟ ਟਰੰਪ ਨੇ ਬੜੀ ਵਾਰ ਕਿਹਾ ਜੀ ਉਹ ਦੇ ਆਰ ਨਾਟ ਪੇਇੰਗ देयर ਫੇਅਰ ਸ਼ੇਅਰ, ਉਹ ਆਪਣਾ ਅਸੀਂ ਉਹਨਾਂ ਨੂੰ ਹੋਰ ਵਧਾਣੇ ਆ, ਉਹਨਾਂ ਕੋਲ ਤੁਸੀਂ ਪੈਸੇ ਵੀ ਵੱਧ ਲੈਣ ਦੇ, ਬਟ ਦੇ ਹੈਵ ਨੈਵਰ, ਆਫ ਕੋਰਸ ਆਈ ਕੈਨ ਅੰਡਰਸਟੈਂਡ, ਇਹ ਗੱਲ ਵੀ ਕਹਿ ਸਕਦੇ ਕਿ ਹਾਂ ਬਈ ਜੇ ਫਾਇਰ ਫਾਈਟਰ ਡਿਪਾਰਟਮੈਂਟ ਰੱਖਿਆ, ਜ਼ਰੂਰੀ ਨਹੀਂ ਕਿ ਜਿੰਨਾ ਹੁਣ ਅੱਗ ਲੱਗੀ, ਬਟ ਬਿਕੋਜ਼ देयर इज अ फायर फाइट डिपार्टमेंट, we irrespective of ਅੱਗ ਲੱਗੇ ਨਾ ਲੱਗੇ, we have to have that department। so ਹੋ ਸਕਦਾ ਕਿ they feel safe because of they are NATO allies। but ਹੁਣ ਅੱਜ ਪ੍ਰੈਜ਼ੀਡੈਂਟ ਟਰੰਪ ਆ ਗਏ ਨੇ ਔਰ ਜੇ ਇਹੀ ਚੀਜ਼ ਚੱਲਦੀ ਰਹੀ ਹੋਰ 10 ਸਾਲ ਨੂੰ things can get worse। ਜੇ ਲੋਕਾਂ ਨੇ ਆਪਾਂ ਹਿਸਟਰੀ ਤੋਂ ਨਾ ਸਿੱਖਿਆ ਤਾਂ we may end up with someone who is actually more I don't know for the right word ਕਿ ਜਿਹੜਾ ਇਹਨਾਂ ਤੋਂ ਜ਼ਿਆਦਾ racist ਹੋਏ ਜਾਂ ਜ਼ਿਆਦਾ ਐਕਸਟ੍ਰੀਮ ਹੋਏ ਔਰ ਉਹ ਜੋ ਐਕਸਟ੍ਰੀਮ ਜਾਂਦੇ ਨੇ, then they don't have any shield, they are just they'll become sitting ducks। not only they'll become sitting ducks, Canada will become a sitting duck। so I think in long run they have to think about this because ਅੰਦਰਲੀ ਇੱਕ ਹੋਰ ਮੈਮੋ ਪਿੱਛੇ ਜੇ ਦਿਨਾਂ 3-4 ਦਿਨ ਪਹਿਲਾਂ ਰਿਲੀਜ਼ ਹੋਈ ਹੈ ਕਿ ਪ੍ਰੈਜ਼ੀਡੈਂਟ ਟਰੰਪ ਕੋਸ਼ਿਸ਼ ਕਰ ਰਹੇ ਆ ਕਿ ਐਟਲੀਸਟ ਫॉर ਨਾਓ ਆਪਾਂ ਸਪੇਨ ਨੂੰ ਨੇਟੋ ਚੋਂ ਕੱਢ ਦਈਏ ਪਹਿਲਾਂ। ਪਰ ਜੇ ਤੁਸੀਂ ਈਮੇਲਸ ਆਈਆਂ ਸੀ ਬਾਹਰ ਉਹਨਾਂ ਦੀਆਂ, ਤਾਂ ਇੱਕ ਨੂੰ ਕੱਢ ਸਕਦੇ, ਤੁਸੀਂ 10 ਨੂੰ ਵੀ ਕੱਢ ਸਕਦੇ ਹੋ। ਸੋ ਆਈ ਥਿੰਕ ਦੇ ਹੈਵ ਟੂ ਸਟੈਂਡ ਟੂਗੇਦਰ ਲੌਂਗ ਟਰਮ ਦੇ ਵਿੱਚ, ਚਾਹੇ ਉਹ ਹੈਗਾ, ਚਾਹੇ ਜਾਪਾਨ ਹੈ, ਚਾਹੇ ਨਾਰਥ ਕੋਰੀਆ, ਬਿਕੋਜ਼ ਜੇ ਇੱਕ ਬੰਦਾ ਕੱਢਿਆ ਜਾ ਸਕਦਾ ਤਾਂ 1000 ਸਾਰੇ ਵੀ ਕੱਢੇ ਜਾ ਸਕਦੇ ਨੇ। ਸੋ ਕੰਸਰਨ ਤੇ ਕਿਤੇ ਨਾ ਕਿਤੇ ਉਹਨਾਂ ਦੇ ਹੈਗਾ ਔਰ ਇਕੋਨਮੀ ਦੇ ਉੱਤੇ ਉਹਨਾਂ ਦੇ ਬਹੁਤ ਵੱਡਾ ਫਰਕ ਪੈਂਦਾ ਬਿਕੋਜ਼ ਆਫ ਇਰਾਨ ਤੋਂ ਜਿਹੜਾ ਤੇਲ ਆਉਂਦਾ ਪਿਆ। ਇੱਥੇ ਜਿਹੜੇ ਜਰੋਮ ਪਾਵਲ ਦੀ ਇੱਕ ਵਾਰੀ ਫਿਰ ਆਪਾਂ ਗੱਲ ਕਰਦੇ ਹਾਂ। ਜਰੋਮ ਪਾਵਲ ਵੀ ਇਸ ਟਾਈਮ ਅੜੇ ਪਏ ਆ, ਇਹਨਾਂ ਦੇ ਖਿਲਾਫ DOJ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀਗੀ, ਉਹ ਚਲੋ ਹੁਣ ਉਹਨਾਂ ਨੇ ਬੰਦ ਕਰ ਦਿੱਤੀ ਆ। ਕੀ ਜਰੋਮ ਪਾਵਲ ਟਰੰਪ ਹੁਣਾਂ ਨਾਲ ਪੰਗਾ ਲੈਣ ਲਈ ਨਹੀਂ ਇੰਟਰਸਟਡ ਘਟਾ ਰਹੇ ਜਾਂ ਵਾਕਈ ਇਕੋਨਮੀ ਦੇ ਕਰਕੇ ਹੀ ਉਹ ਇੰਟਰਸਟਡ ਨਹੀਂ ਘਟਾ ਰਹੇ? ਸੋ ਇੱਕ ਗੱਲ ਜਿਹੜਾ ਅਲਟਰਾ ਰਾਈਟ ਵਿੰਗ ਹੈ, ਜਿਹੜਾ ਜਿਨ੍ਹਾਂ ਨੇ ਜਿਹੜੇ ਇੱਕ ਮਾਗਾ ਕਲਟ ਫਾਲੋਅਰ ਹੈਗਾ, ਸ਼ਾਇਦ ਉਹ ਇਸ ਕਹਿਣ ਕਿ ਹਾਂ ਜੀ ਜੋ ਗੱਲ ਵੀ ਐਂਟੀ ਟਰੰਪ ਹੁੰਦੀ ਹੈ ਸ਼ਾਇਦ ਉਹ ਸਾਰੇ ਟਰੰਪ ਦੇ ਖਿਲਾਫ ਹੀ ਹੁੰਦੇ ਪਏ ਨੇ। ਦਿਸ ਇਜ਼ ਹਾਊ ਹੀ ਇਜ਼ ਬਿਟਰੇਇੰਗ ਕਿ ਹਾਂ ਵੀ ਜਿਹੜੀ ਗੱਲ ਹੁੰਦੀ ਹੈ ਮੇਰੇ ਖਿਲਾਫ ਹੁੰਦੀ ਪਈ ਹੈ, ਦੇ ਆਰ ਐਂਟੀ ਟਰੰਪ ਔਰ ਐਂਟੀ ਟਰੰਪ ਦੇ ਸਿਸਟਮ। ਨੋ, ਆਫ ਕੋਰਸ ਨਾਟ। ਐਂਡ ਦੈਨ ਉਹਨਾਂ ਨੇ ਜੇ ਉਹਨਾਂ ਦੀ ਪੂਰੀ ਸਪੀਚ ਦੇਖੋਗਾ, ਆਫ ਕੋਰਸ ਉਹ ਸਪੀਚ ਆਲਮੋਸਟ ਘੰਟੇ ਦੇ ਲਾਗੇ ਚਾਗੇ ਦੀ ਹੈਗੀ ਆ, ਉਹ ਆਪਾਂ ਇੱਥੇ ਸਾਰੀ ਪਲੇ ਨਹੀਂ ਕਰ ਸਕਦੇ, YouTube ਤੇ ਸਾਰੀ ਜਗ੍ਹਾ ਪਈ, ਤੁਸੀਂ ਜਾ ਕੇ ਦੇਖ ਸਕਦੇ ਹੋ। ਉਹਦੇ ਤੇ ਉਹਨਾਂ ਨੇ ਐਕਚੁਅਲ ਫੈਕਟਸ ਐਂਡ ਨੰਬਰਸ, ਇਟਸ ਮੈਥਮੈਟਿਕਸ, ਆਲ ਪਿਓਰ ਨੰਬਰਸ, ਕਿ ਜੇ ਤੁਸੀਂ ਇਨਫਲੇਸ਼ਨ ਦੀ ਗੱਲ ਕਰਦੇ 2% ਚਾਹੀਦੀ, 3.25% ਚਾਹੀਦੀ ਹੈ। ਗੈਸ ਪ੍ਰਾਈਸ ਜਿੱਦਾਂ ਤੁਸੀਂ ਗੱਲ ਕੀਤੀ ਕਿ ਉਹ ਵੱਧ ਗਈ ਹੈ। ਇੰਟਰਨੈਸ਼ਨਲ ਜਿਹੜਾ ਕਰੂਡ ਆਇਲ ਦਾ ਪ੍ਰਾਈਸ ਹੀ ਉਹ ਮਤਲਬ ਹੁਣ ਜੇ ਹਾਲਾਤ ਚੱਲਦੇ ਰਹੇ ਵਿਦ ਇਨ ਨੈਕਸਟ ਫਿਊ ਵੀਕਸ ਔਰ ਫਿਊ ਮੰਥਸ, ਆਪਾਂ ਜੇ ਸਮਰ ਕਰਨਾ, ਜਿਹੜਾ ਸਮਰ ਆਉਣ ਵਾਲੀ ਜਿੱਥੇ ਮੈਕਸਿਮਮ ਕੰਜ਼ੰਪਸ਼ਨ ਹੁੰਦੀ ਹੈ, ਸਮਰ ਬਲੈਂਡ ਵੈਸੇ ਵੀ ਮਹਿੰਗਾ ਹੁੰਦਾ। ਐਗਜ਼ੈਕਟਲੀ, ਹੁਣ ਉਹ ਤੋਂ ਹੋਰ ਮਹਿੰਗਾ ਹੋਣਾ। ਜੇ 150 ਗੈਲਨ ਹੋ ਗਈਆਂ ਤੇ ਆਈ ਡੋਂਟ ਨੋ ਕਿ ਕਿਹੜਾ ਸਸਟੇਨ ਕਰ ਸਕੂਗਾ, ਕਿਸ ਹਿਸਾਬ ਨਾਲ ਕਰ ਸਕੂਗਾ। ਔਰ ਪ੍ਰੋਬਲਮ ਇਹ ਨਹੀਂ ਕਿ ਚਲੋ ਮੰਨ ਲਓ ਕਿ ਜੇ ਮਾਰਕੀਟ ਫਲਰਿਸ਼ ਕਰਦੀ ਵੀ, ਜਿੱਦਾਂ ਆਪਾਂ ਪਿੱਛੇ ਪੈਂਡੈਮਿਕ ਦੀ ਗੱਲ ਕਰਦੇ ਹਾਂ, ਪੈਂਡੈਮਿਕ ਦੇ ਵਿੱਚ ਮਹਿੰਗਾਈ ਬਹੁਤ ਵਧੀ ਸੀ ਮਹਿੰਗਾਈ, ਪਰ ਲੋਕਾਂ ਦੀ ਇਨਕਮ ਵੀ ਜ਼ਿਆਦਾ ਸੀ। ਇਰਰਿਸਪੈਕਟਿਵ ਇਨਕਮ ਕਿੱਦਾਂ ਜ਼ਿਆਦਾ ਹੋਈ ਜਾਂ ਗਵਰਨਮੈਂਟ ਨੇ ਸਪੋਰਟ ਕੀਤਾ, ਜੋ ਵੀ ਕੀਤਾ, ਐਵਰੀ ਬਿਜ਼ਨਸ ਵਾਸ ਫਲਰਿਸ਼ਿੰਗ। ਜਿਹੜੇ ਲੋਕੀ ਕੰਮ ਕਰਦੇ ਪਏ ਹਨ, ਚਾਹੇ IT ਸੈਕਟਰ 'ਚ ਹਨ, ਹਸਪਿਟੈਲਿਟੀ ਸੈਕਟਰ 'ਚ ਹਨ, ਉਹਨਾਂ ਨੇ ਬੜੇ ਪੈਸੇ ਕਮਾਏ। ਬਟ ਜੇ ਪੈਸੇ ਆਉਂਦੇ ਪਏ ਨੇ, ਤੁਹਾਨੂੰ ਖਰਚਣ 'ਚ ਵੀ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ। ਪਰ ਜਦੋਂ ਹੁਣ ਆਹ ਹਾਲਾਤ ਆ ਗਏ ਨੇ, ਚਾਹੇ ਉਹ ਬਿਜ਼ਨਸ ਨੇ ਉਹ ਚੋਕ ਨੇ, ਚਾਹੇ ਨੌਕਰੀਆਂ ਨੇ ਉਹ ਚੋਕ ਨੇ, ਮਤਲਬ ਇੱਕ ਦੋ ਸੈਕਟਰ ਨੂੰ ਛੱਡ ਕੇ ਥੋੜੀ ਜਿਹੀ ਲਿਮਿਟਡ ਸੈਕਟਰ ਨੂੰ ਜੇ ਆਪਾਂ ਹਸਪਿਟੈਲਿਟੀ ਜਾਂ ਆਪਣੀ ਮੈਡੀਕਲ ਫੀਲਡ ਨੂੰ ਛੱਡ ਕੇ ਕਰ ਦਈਏ, ਐਵਰੀਵਨ ਇਜ਼ ਪੈਨਿਕ। ਜੇ ਆਪਾਂ ਗੱਲ ਕਰੀਏ ਬੇ ਏਰੀਆ ਦੇ ਵਿੱਚ ਅੱਜ ਔਨ ਐਵਰੇਜ ਜਿਹੜਾ ਵੀ ਇੱਕ EMPLOYEE ਤਕਰੀਬਨ $250,000 ਤੋਂ ਲੈ ਕੇ $500,000 ਕਮਾ ਰਿਹਾ ਸੀ। ਆਈ ਐਕਚੁਅਲੀ ਪਰਸਨਲੀ ਇਹਨਾਂ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ $7-7 ਲੱਖ ਕਮਾਉਂਦੇ ਪਏ ਹਨ ਸਾਲ 1.5 ਸਾਲ ਪਹਿਲਾਂ।
ਉਬਰ ਚਲਾਉਂਦੇ ਪਏ ਨੇ। ਆਈ ਐਮ ਨਾਟ ਸੇਇੰਗ ਕਿ ਹਰ ਬੰਦੇ ਦੀ ਸਿਚੁਏਸ਼ਨ ਹੈਗੀ ਹੈ, ਬਟ ਸਿਚੁਏਸ਼ਨ ਇਜ਼ ਦੈਟ ਬੈਡ। ਔਰ ਉਹ ਸਿਚੁਏਸ਼ਨ ਦੇ ਵਿੱਚ ਜਿਹੜਾ ਬੰਦਾ $500,000 ਕਮਾ ਰਿਹਾ ਸੀ ਅੱਜ ਉਬਰ ਚਲਾ ਰਿਹਾ, ਔਰ ਜਿਹੜੀ ਚੀਜ਼ ਦੇ ਪਹਿਲਾਂ $10 ਦੇ ਰਹੇ ਅੱਜ ਉਹਨੂੰ ਕਿਤੇ 25 ਦੇਣੇ ਪੈਣਗੇ। So things are not going to be okay. ਜੇ ਤੁਸੀਂ ਇੰਡੀਆ ਟਰੈਵਲ ਕਰਦੇ ਪਏ ਹੋ, ਗੈਸੋਲੀਨ ਪ੍ਰਾਈਸ ਬਿਕਾਜ਼ ਜਿਹੜਾ ਜੈਟ ਫਿਊਲ ਹੈ, there is not even a single thing ਜਿਹਦੀ ਆਪਾਂ ਗੱਲ ਕਰੀਏ ਕਿਉਂ ਜਿਹਦੇ ਚ ਲੋਕਾਂ ਨੂੰ ਇਸ ਟਾਈਮ ਸਟ੍ਰੈਸ ਨਹੀਂ ਪੈਂਦਾ ਪਿਆ। ਅਸੀਂ ਡੈਟ ਸੈਟਲਮੈਂਟ ਬਿਜ਼ਨਸ ਕੰਮ ਕਰਦੇ ਹਾਂ, ਕਾਲਾਂ ਆਉਂਦੀਆਂ ਐਂਡ ਵੀ ਹੈਵ ਦੈਟ ਡੇਟਾ। people are having hard time to afford their monthly utilities। ਆਪਣੇ ਜਿਹੜੇ ਉਹਨਾਂ ਦੇ ਗਰੋਸਰੀ ਪ੍ਰਾਈਸ ਆ that is becoming unaffordable। ਇਹ ਚੱਕਰ ਹੈ ਕਿ ਅਜੇ ਥੋੜੇ ਸੈਗਮੈਂਟ ਦਾ ਹੁੰਦਾ ਪਿਆ। ਜੇ ਜਿੱਦਾਂ ਜਿੱਦਾਂ ਇਕਨੋਮੀ ਖਰਾਬ ਹੋਈ ਜਾਂਦੀ ਹੈ, ਉਹ ਜਿਹੜੇ ਲੋਕੀ ਉਸ ਬ੍ਰੈਕਟ ਜਿਹੜੇ ਸਟ੍ਰੈਸ ਦੇ ਵਿੱਚ ਆਉਂਦੇ ਨੇ ਉਹ ਵੱਧਦੇ ਜਾਂਦੇ ਪਏ ਨੇ। ਸੋ ਉਹ ਜਿਹੜੀ ਗੱਲਾਂ ਨੇ ਸਾਰੀਆਂ, ਉਹ ਸਾਰੀਆਂ ਚੀਜ਼ਾਂ ਨੂੰ ਫੈਕਟਰ ਇਨ ਕਰਕੇ ਚੇਅਰਮੈਨ ਪੌਲ ਨੇ ਗੱਲਾਂ ਕੀਤੀਆਂ ਨੇ। ਔਰ ਉਹਦੇ ਚ ਕੋਈ ਵੀ ਸਪੈਸੀਫਿਕਲੀ ਐਡਮਿਨਿਸਟ੍ਰੇਸ਼ਨ ਨੂੰ ਟਾਰਗੇਟ ਕਰਕੇ ਜਾਂ ਜਿੱਦਾਂ ਪ੍ਰੈਜ਼ੀਡੈਂਟ ਕਹਿੰਦਾ ਹੁੰਦਾ ਕਿ ਫਲਾਣਾ ਆਈ ਵਰ ਨੋ, ਹੀ ਹੈਜ਼ ਇਟਸ ਆਲ ਪਿਓਰਲੀ ਨੰਬਰਸ। ਸੋ ਆਈ ਡੋਂਟ ਥਿੰਕ ਕਿ ਉਹਨਾਂ ਨੇ ਕੋਈ ਵਿੰਡਿਕਟਿਵ ਤਰੀਕੇ ਨੇ ਕਿਹਾ। what he is doing is right for the country and right for the economy and probably right for the entire world ਜੋ ਉਹਨਾਂ ਨੇ ਇਸ ਟਾਈਮ ਸਟੇਟਸ ਕੋ ਕੀਤਾ। ਅੱਛਾ, ਇੱਥੇ ਇੱਕ ਮੈਂ ਨਾਲ ਗੱਲ ਕਰਾਂ ਵੀ ਜਿੱਦਾਂ ਇਨਫਲੇਸ਼ਨ ਲਗਾਤਾਰ ਵੱਧ ਰਹੀ। ਹੁਣ ਦੇਖੋ, ਮੈਂ ਤੇ ਇਹਨਾਂ ਨੂੰ ਜਿੱਦਾਂ ਨੰਬਰਾਂ ਦਾ ਹੇਰ ਫੇਰ ਇਸ ਲਈ ਕਹਿੰਦਾ ਹੁੰਦਾ ਵੀ ਜਿੱਦਾਂ ਹੁਣ ਕੋਵਿਡ ਤੋਂ ਪਹਿਲਾਂ ਸੀਗਾ ਸਿਚੁਏਸ਼ਨ, ਉਸ ਤੋਂ ਬਾਅਦ 'ਚ ਜਦੋਂ ਪ੍ਰਾਈਸ ਇਨਫਲੇਸ਼ਨ ਜਿਹੜੀ ਉਹ ਵਧੀ, ਉਹ ਸੀਗਾ 8-9%, 10% ਤੱਕ ਵੀ ਜਿਹੜਾ ਉਹ ਆਖਦੇ ਵੀ ਪ੍ਰਾਈਸ ਵਧਿਆ। ਫਿਰ ਜਿੱਦਾਂ ਹੀ ਆਪਾਂ ਉਹ ਤੋਂ ਅਗਲੇ ਸਾਲ ਆਏ, ਉਹ ਫਿਰ 2% 3% ਕਹਿਣ ਲੱਗ ਗਏ। ਪਰ ਉਹ ਜਿਹੜਾ 10% ਵਧਿਆ ਸੀ ਉਹ ਕਦੀ ਪਿੱਛੇ ਨਹੀਂ ਗਿਆ, ਮੁੜ ਕੇ ਜਿਹੜਾ ਉਹ ਆਪਾਂ ਥੱਲੇ ਨੂੰ ਨਹੀਂ ਗਏ। ਉਤੋਂ ਗਾਂ ਹੀ 2-2 3-3 4-4% ਜਦੋਂ ਆਪਾਂ ਵੱਧਦੇ ਜਿਹੜੇ ਉਹ ਰਹੇ ਆ। ਇਸ ਟਾਈਮ ਲੋਕਾਂ ਨੂੰ ਸ਼ਾਇਦ ਲੱਗ ਰਿਹਾ ਵੀ ਪਤਾ ਨਹੀਂ 3% ਆ ਤੇ ਚੱਲ ਕੋਈ ਨਹੀਂ, ਇੰਨਾ ਜ਼ਿਆਦਾ ਨਹੀਂ ਜਿੰਨਾ ਉਹ ਆ, ਪਰ ਉਹ ਆਲਰੇਡੀ ਇਨਕਲੂਡਿਡ ਹੈਗਾ, ਉਹਦੇ ਉੱਤੇ ਆ ਕੰਪਾਊਂਡਡ। ਇਹ ਜਿਹੜਾ ਹੈਗਾ ਆ, ਵੇਜ ਗਰੋਥ ਨਹੀਂ ਉੱਦਾਂ ਹੋਈ ਜਿਹੜੀ ਰੀਅਲ ਅਮੈਰੀਕਨਸ ਆ, ਜਿਹੜਾ ਮਿਡਲ ਕਲਾਸ ਆ ਅਮਰੀਕਾ ਦਾ, ਉਹਨਾਂ ਦੇ ਲਈ ਜਿਹੜੀ ਵੇਜ ਗਰੋਥ ਇਸ ਰਫਤਾਰ ਦੇ ਨਾਲ ਨਹੀਂ ਹੋਈ। ਸੋ ਇਹ ਬੜੀ ਅਸੰਭਵ ਜੀ ਗੱਲ ਆ ਵੀ ਇੰਨੀ ਮਹਿੰਗਾਈ ਨੂੰ ਜਿਹੜਾ ਉਹ ਸਹਿ ਸਕੂਗਾ ਲੋਕ। ਹੌਲੀ ਹੌਲੀ ਨਾ ਅਨਫੋਰਚੂਨੇਟਲੀ ਲੋਕਾਂ ਨੂੰ ਆਦਤ ਪੈ ਜਾਂਦੀ, ਦੇ ਗੈਟ ਯੂਜ਼ਡ ਟੂ ਦਿਸ। ਅੱਜ ਦੀ ਡੇਟ 'ਚ ਵੇਖੋ, ਜਦੋਂ ਅੱਜ ਤੋਂ 15-20 ਸਾਲ ਪਹਿਲਾਂ ਇੱਕ ਐਵਰੇਜ ਸੈਲਰੀ ਵਾਲਾ ਬੰਦਾ ਵੀ ਇੱਕ ਘਰ ਅਫੋਰਡ ਕਰ ਸਕਦਾ ਸੀ। ਤੁਸੀਂ ਜੇ ਇਨਵੈਸਟਮੈਂਟ ਪ੍ਰਾਪਰਟੀ ਲੈਂਦੇ ਹੋ, ਤੁਸੀਂ ਆਪਣੀ 20-25% ਡਾਊਨ ਦੇ ਕੇ ਇਨਵੈਸਟਮੈਂਟ ਪ੍ਰਾਪਰਟੀ ਲੈ ਕੇ ਤੁਸੀਂ ਉਹ 'ਚੋਂ ਪੋਜ਼ੀਟਿਵ ਇਨਕਮ ਲੈ ਸਕਦੇ ਹੋ। ਜੇ ਪੋਜ਼ੀਟਿਵ ਨਹੀਂ ਤਾਂ ਬ੍ਰੇਕ ਇਵਨ ਨਹੀਂ। ਅੱਜ ਦੀ ਡੇਟ ਦੇ ਵਿੱਚ ਇਰਰਿਸਪੈਕਟਿਵ ਐਨੀਵੇਅਰ ਇਨ ਦਾ ਕੰਟਰੀ, ਤੁਸੀਂ ਡਾਊਨ ਸਾਊਥ ਲੂਜ਼ੀਆਨਾ ਚਲੇ ਜਾਓ, ਭਾਵੇਂ ਤੁਸੀਂ ਅਪ ਵਾਇਮਿੰਗ ਚਲੇ ਜਾਓ, ਮੰਟਾਨਾ, ਡਜ਼ਨਟ ਮੈਟਰ ਐਨੀ ਸਟੇਟ, ਤੁਸੀਂ ਕੋਈ ਵੀ ਪ੍ਰਾਪਰਟੀ ਅੱਜ ਦੀ ਡੇਟ ਦੇ ਵਿੱਚ ਕਰੰਟ ਸਟੇਟਸ ਦੇ ਵਿੱਚ ਇੰਨੀ ਇਨਫਲੇਸ਼ਨ, ਮਹਿੰਗਾਈ ਚੀਜ਼ਾਂ ਵੱਧ ਗਈਆਂ ਨੇ, ਤੁਸੀਂ ਕੋਈ ਪ੍ਰਾਪਰਟੀ ਨਹੀਂ ਲੈ ਸਕਦੇ ਜਿਹਦੇ ਉੱਤੇ ਤੁਸੀਂ ਆਪਣਾ 25% ਦੇ ਕੇ ਬ੍ਰੇਕ ਈਵਨ ਵੀ ਹੋ ਜਾਓ। ਯੂ ਵਿਲ ਲੂਜ਼ ਮਨੀ ਥਰੂ ਆਊਟ ਦਾ ਕੰਟਰੀ। ਸੋ ਜਿਹੜੇ ਨਿਆਣੇ ਅੱਜ ਪਿਛਲੇ ਸਾਲਾਂ 'ਚ 2 ਸਾਲਾਂ 'ਚ ਗ੍ਰੈਜੂਏਟ ਕੀਤੇ ਨੇ, ਹੁਣ ਜਿਹੜੇ ਗ੍ਰੈਜੂਏਟ ਕਰਦੇ ਪਏ ਨੇ, ਅਪਰੋਕਸੀਮੇਟਲੀ 75% ਲੋਕੀ ਤਾਂ ਵਿਚਾਰੇ ਬੱਚੇ ਅਜੇ ਵੀ ਜੌਬਾਂ ਲੱਭਦੇ ਪਏ ਨੇ, ਅਨਐਮਪਲੋਇਮੈਂਟ। ਐਂਡ ਇਟਸ ਨਾਟ ਅਬਾਊਟ ਕਿ ਲੋਕਾਂ ਦੀ ਸਕਿੱਲ ਦੇ ਵਿੱਚ ਕੋਈ ਪ੍ਰੋਬਲਮ ਹੈ। ਆਈਵੀ ਲੀਗ ਦੇ, ਹਾਰਵਰਡ ਦੇ, ਸਟੈਨਫੋਰਡ ਦੇ ਜਿਹੜੇ ਬੱਚੇ ਨੇ ਪੜ੍ਹੇ ਨੇ, ਉਹਨਾਂ ਨੂੰ ਨੌਕਰੀ ਲੱਭਣ ਦੇ ਵਿੱਚ ਪ੍ਰੋਬਲਮ ਆਉਂਦੀ ਪਈ ਹੈ। ਔਰ ਪ੍ਰੋਬਲਮ ਇਹ ਹੈ ਕਿ ਜਦੋਂ 2-3-4 ਸਾਲ ਤੁਸੀਂ ਨੌਕਰੀ ਨਹੀਂ ਮਿਲੇਗੀ, ਤੁਹਾਡੀ ਜਿੰਨੀ ਮਰਜ਼ੀ ਵਧੀਆ ਐਜੂਕੇਸ਼ਨ ਹੋਈ, ਇਟਸ ਨਾਟ ਗੋਇੰਗ ਟੂ ਹੈਲਪ ਯੂ ਇਨ ਅ ਲੌਂਗ ਰਨ। ਸੋ ਅੱਜ ਜੇ ਨੌਕਰੀ ਕੋਈ ਲੱਗ ਵੀ ਜਾਂਦਾ, ਉਹ ਵੀ ਬੱਚਾ ਇੱਕ ਸਿੰਗਲ ਸੈਲਰੀ ਉੱਤੇ ਇੱਕ ਘਰ ਕੀ ਇੱਕ ਕੰਡੋਮੀਨੀਅਮ ਅਫੋਰਡ ਕਰਨਾ ਵਾਸਤੇ ਔਖਾ ਹੋਇਆ ਪਿਆ। ਸੋ ਆਫਕੋਰਸ ਜਿਹੜੀ ਮਿਡਲ ਕਲਾਸ ਹੈ ਯੂਐਸ ਦੀ, ਉਹ ਚੋਕ ਹੁੰਦੀ ਪਈ ਹੈ। ਇਹੀ ਸਿਚੁਏਸ਼ਨ ਹੀ ਸਾਡੀ ਕੰਟਰੀਆਂ ਦੇ ਵਿੱਚ, ਥਰਡ ਵਰਲਡ ਕੰਟਰੀਆਂ ਦੇ ਵਿੱਚ, ਕਿ ਅਮੀਰ ਆਦਮੀ ਜਿਹੜਾ ਬਹੁਤ ਅਮੀਰ ਹੋਈ ਜਾ ਰਿਹਾ ਹੈ ਤੇ ਗਰੀਬ ਆਦਮੀ ਬਹੁਤ ਜ਼ਿਆਦਾ ਗਰੀਬ ਹੁੰਦਾ ਪਿਆ ਸੀ। ਔਰ ਜੇ ਤੁਸੀਂ ਗੱਲ ਕਰੋ ਅੱਜ ਤੋਂ 10 ਸਾਲ ਜਾਂ 20 ਸਾਲ ਪਹਿਲਾਂ ਵੀ, ਕਿ ਜੇ ਕੋਈ ਬੰਬੇ ਦੇ ਵਿੱਚ ਰਹਿੰਦਾ ਸੀ ਤੇ ਕੋਈ ਘਰ ਅਫੋਰਡ ਨਹੀਂ ਕਰ ਸਕਦਾ। ਔਰ ਜੇ ਪਿਛਲੇ ਕੁਝ ਸਾਲਾਂ ਦੇ ਵਿੱਚ, ਪਿਛਲੇ 30-40 ਸਾਲਾਂ ਦੇ ਵਿੱਚ ਇੱਕ ਮਿਡਲ ਕਲਾਸ ਫਲਰਿਸ਼ ਕੀਤੀ ਸੀ, ਦੈਟ ਇਜ਼ ਆਲਸੋ ਬਿਕਾਜ਼ ਆਫ ਜਿਹੜਾ ਇੱਥੋਂ ਵੱਡਾ ਇਨਫਲਕਸ ਆਈਟੀ ਦਾ ਇੰਡਸਟਰੀ ਦਾ ਗਿਆ, ਜਿਹੜਾ ਇੱਥੋਂ ਸਪੋਰਟ ਕੀਤਾ। ਜਿਹੜਾ ਇੱਥੋਂ ਖਤਮ ਹੋ ਗਿਆ, ਦਿਸ ਇੰਪੈਕਟ ਇਜ਼ ਗੋਇੰਗ ਟੂ ਬੀ ਗਲੋਬਲ। ਇਹਦਾ ਇੰਪੈਕਟ ਸਿਰਫ ਅਮਰੀਕਾ ਤੇ ਨਹੀਂ ਪੈਣਾ, ਯੂਰਪ, ਇੰਡੀਆ। ਸੋ ਗਰੀਬੀ ਵੱਲ ਓਵਰਆਲ ਜਿਹੜਾ ਸਿਸਟਮ ਵੱਧਦਾ ਪਿਆ। American dream of home ownership, is it dead? It's very, very, very strong statement. I don't think I should say that, but I think at this moment, as moment ਦੇ ਵਿੱਚ ਉਹਦਾ ਡ੍ਰੀਮ ਹੈ, ਅਜੇ ਉਹ ਲੋਕੀ ਵੇਖਣਾ ਅਫੋਰਡ ਨਹੀਂ ਕਰ ਸਕਦੇ ਜਿੰਨਾ ਚਿਰ ਇਕਨੋਮੀ ਦੁਬਾਰਾ ਵਾਪਸ ਆਉਂਦੀ ਹੈ। ਸਪੈਸ਼ਲੀ ਜਿਹੜੇ ਮਿਲੇਨੀਅਲ ਤੇ ਜੈਨ ਜ਼ੀ ਆ, ਉਹਨਾਂ ਲਈ ਤਾਂ
ਮਤਲਬ ਜਿਹਦੇ ਕੋਲ ਪੈਸੇ ਹੈਗੇ ਨੇ, if you are rich and ultra rich, then that's not a problem. ਉਹਨਾਂ ਲਈ ਤਾਂ ਕਦੀ ਪ੍ਰੋਬਲਮ ਸੀਗੀ ਨਹੀਂ। Exactly. ਹੁਣ ਜੇ ਬੰਦਾ ਕੋਈ middle age ਹੈ 50 55 ਦਾ, it's not a dream for that person to own a home, ਇਹਦੇ ਕੋਲ ਤਾਂ ਘਰ already ਹੈਗਾ ਹੀ ਹੈਗਾ। So I think I won't say it's dead. It's hard. It's exactly ਹੋ ਆ ਫੇਜ਼ ਹੈਗਾ। ਔਰ ਅਨਫੋਰਚੂਨੇਟਲੀ ਪ੍ਰੋਬਲਮ ਇਹ ਹੈ ਕਿ ਇਸ ਫੇਜ਼ ਦੇ ਵਿੱਚ ਆੜਾ ਕਰੰਟ ਫੇਜ਼ ਚੱਲਦਾ ਪਿਆ, ਉੱਥੇ ਕੋਈ ਨਾ ਜਨਰਲੀ ਕਹਿੰਦੇ ਕਿ there's no, we can't see any light end of the tunnel. ਲਾਈਟ ਉਹੀ ਪ੍ਰੋਬਲਮ ਜਿਹੜੀ ਹੈ, ਸਿਰਫ ਜਿਹੜੀ ਇੰਡੀਕੇਸ਼ਨਸ ਆ ਰਹੀਆਂ ਨੇ, ਜੋ ਜੀਓਪੋਲੀਟੀਕਲ ਸਿਚੁਏਸ਼ਨ ਬਣੀਆਂ ਹੋਈਆਂ ਨੇ, ਜੋ ਓਵਰਆਲ ਸਿਚੁਏਸ਼ਨ ਬਣੀਆਂ, ਸਿਰਫ ਚੀਜ਼ਾਂ ਵਰਸ ਵੱਲ ਨੂੰ ਜਾਂਦੀਆਂ ਪਈਆਂ ਨੇ। ਸਾਂ ਹੀ ਆਪਾਂ ਦੂਜੇ ਪ੍ਰੋਗਰਾਮ 'ਚ ਵੀ ਗੱਲ ਕਰਦੇ ਹੁੰਦੇ ਹਾਂ ਕਿ ਹੁਣ ਸਰਕਾਰਾਂ ਨੇ ਪਹਿਲਾਂ ਵੀ ਕਦੇ ਹੈਲਪ ਨਹੀਂ ਕੀਤੀ, ਔਰ ਅੱਜ ਇਸ ਟਾਈਮ ਦੇ ਵਿੱਚ ਜ਼ਿਆਦਾ ਐਕਸਪੈਕਟ ਨਾ ਕਰੀਏ ਆਪਾਂ। ਟਰਾਈ ਟੂ ਰੀਅਲੀ ਫੋਕਸ ਔਨ ਯੋਰ ਹਾਊਸ ਹੋਲਡ, ਹਾਊ ਯੂ ਕੈਨ ਰੀਅਲੀ ਸਰਵਾਈਵ ਥਰੂ ਦਿਸ। ਜੇ ਮਤਲਬ ਕਿ ਪੁਰਾਣੇ ਸਿਸਟਮ ਜੀ ਆਪਾਂ ਐਨਾਲੋਜੀ ਯੂਜ਼ ਕਰ ਲਈਏ, ਅਕਾਲ ਪੈਂਦਾ ਹੀ ਲੋਕੀ ਉਹੀ ਬਚਦੇ ਜਿਨ੍ਹਾਂ ਨੇ ਆਪਣੇ ਘਰ 'ਚ ਰਿਸੋਰਸਿਸ ਕੀਤੇ, ਰਾਸ਼ਨ ਰੱਖਿਆ ਸੀਗਾ, ਔਰ ਜੋ ਰਿਸੋਰਸਿਸ ਹੈਗੇ ਨੇ, ਜੋ ਰਾਸ਼ਨ ਹੈਗਾ, ਉਹਨੂੰ ਇੱਕ ਸਿਆਣੇ ਸਿਰ ਤਰੀਕੇ ਨਾਲ ਯੂਜ਼ ਕਰਦੇ ਹਾਂ। ਪਰ ਕੀ ਇਸ ਟਾਈਮ ਕੋਈ ਸੇਵ ਵੀ ਕਰ ਸਕਦਾ ਜੋ ਹਾਲਾਤ? ਚਲੋ ਜੇ ਨਹੀਂ ਕਰ ਸਕਦਾ, ਔਰ ਜੇ ਜਿਹੜਾ ਕਰ ਸਕਦਾ ਡੈਫੀਨਿਟਲੀ ਕਰੇ, ਜਿਹੜਾ ਨਹੀਂ ਕਰ ਸਕਦਾ ਉਹ ਕੋਸ਼ਿਸ਼ ਕਰੇ ਕਿ ਜਿਹੜੇ ਖਰਚੇ ਨੇ ਆਪਣੇ ਅਨਨੈਸੈਸਰੀ ਖਰਚੇ ਨੇ, ਉਹਨਾਂ ਨੂੰ ਕੰਟਰੋਲ ਕੀਤਾ ਜਾਏ। ਤੁਹਾਨੂੰ ਲੱਗਦਾ ਵੀ ਯੂਐਸ ਦੀ ਇਕਨੋਮੀ ਰਿਚ ਲੋਕਾਂ ਦੇ ਲਈ ਰਿਗ ਹੋ ਚੁੱਕੀ ਹੈ, ਵੀ ਸਿਰਫ ਉਹਨਾਂ ਲਈ ਕੰਮ ਕਰਦੀ ਹੈ? ਇਹਦੇ 'ਚ ਕੋਈ ਕੁਐਸਚਨ ਨਹੀਂ। ਬਿਗ ਬਿਊਟੀਫੁਲ ਬਿੱਲ 95% ਲੋਕਾਂ ਕੋਲ ਖੋ ਕੇ ਸਿਰਫ 5% ਲੋਕਾਂ ਨੂੰ ਦਿੱਤਾ ਗਿਆ। ਤੇ ਇਹੀ ਚੱਕਰ ਹੀ ਕਿ ਇੰਡੀਆ ਦੇ ਵਿੱਚ ਵੀ ਕੀ ਹੋਇਆ, ਜੇ ਤੁਸੀਂ ਦੇਖੋ ਤੇ 2 ਫੈਮਲੀਆਂ ਹੈਗੀਆਂ ਨੇ ਉੱਥੇ, ਤੇ ਅੰਬਾਨੀ ਅਡਾਨੀ। ਐਗਜ਼ੈਕਟਲੀ। ਤੇ ਹੁਣ ਇੱਥੇ 5% ਫੈਮਲੀਆਂ ਹੈਗੀਆਂ ਨੇ, ਕਿਉਂਕਿ ਇਕਨੋਮੀ ਜਿਹੜੀ ਹੈ, ਦਿਸ ਇਜ਼ ਮਚ ਸਟਰੋਂਗਰ, ਦੇਰ ਇਜ਼ ਮੋਰ ਮਨੀ ਇਨ ਦਿਸ ਇਕਨੋਮੀ। ਸੋ ਇੰਸਟੈਡ ਆਫ 2 ਫੈਮਲੀ ਦੇ ਕੈਨ ਗੋ ਟੂ 5% ਪੀਪਲ। ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹੀ ਹਾਲਾਤ ਚੱਲਦੇ ਰਹੀਆਂ ਤੇ ਹੋਰ ਚੋਕ ਹੋਈ ਜਾਣਾ। ਤੇ ਜਿਹੜਾ ਮਿਡਲ ਕਲਾਸ, ਬਿਕੋਜ਼ ਜਿਹੜੀ ਕੰਟਰੀ ਦੀ ਇਕਨੋਮੀ ਹੁੰਦੀ, ਜਿਹੜੀ ਕੰਟਰੀ ਦਾ ਸੋਸਾਇਟੀ ਜਿਹੜੀ ਰਿਚ ਜਾਂ ਪੂਅਰ ਹੁੰਦੀ ਹੈ, ਇਟਸ ਨਾਟ ਬਿਕੋਜ਼ ਆਫ ਜੇ 2-4 ਬੰਦੇ ਸਿਸਟਮ ਦੇ ਵਿੱਚ ਅਮੀਰ ਹੈਗੇ, ਬਿਲਕੁਲ ਨਹੀਂ ਹੁੰਦੀ ਉਹਨਾਂ ਦੇ ਹਿਸਾਬ ਨਾਲ। ਐਗਜ਼ੈਕਟਲੀ। ਇਟਸ ਬਿਕੋਜ਼ ਆਫ ਦ ਸਟਰੋਂਗ ਮੈਜੋਰਟੀ ਮਿਡਲ ਕਲਾਸ। ਔਰ ਜੇ ਮਿਡਲ ਕਲਾਸ ਨੂੰ ਆਪਾਂ ਖਤਮ ਕਰ, ਔਰ ਅਨਫੋਰਚੂਨੇਟਲੀ ਪ੍ਰੋਬਲਮ ਇਹ ਹੈ ਕਿ ਮਿਡਲ ਕਲਾਸ ਰਿਅਲਾਈਜ਼ ਨਹੀਂ ਕਰਦੀ ਪਈ। ਮਿਡਲ ਕਲਾਸ ਨੂੰ ਲੱਗਦਾ ਪਿਆ ਕਿ ਨੋ, ਇਟਸ ਨਾਟ ਮਾਈ ਫਾਲਟ, ਐਂਡ ਇਨ ਸਰਟਨ ਕੇਸਿਸ ਉਹ ਗਦੀ ਗੇੜ 'ਚ ਪਏ ਆ, ਫਸੇ ਆ। ਕਿੱਥੇ ਫਸੇ? ਵਾਈ ਆਰ ਦੇ ਨਾਟ ਰਿਅਲਾਈਜ਼ਿੰਗ? ਕਿਉਂ ਨਹੀਂ ਸਮਝ ਆ ਰਹੀ? ਫਸੇ ਪਏ ਕਿ ਕੋਈ ਗੱਲ ਨਹੀਂ, ਇਹਦੇ ਬਾਅਦ ਆਹ ਠੀਕ ਹੋ ਜਾਏਗਾ, ਇਹਦੇ ਬਾਅਦ ਆਹ ਠੀਕ ਹੋ ਜਾਏਗਾ। ਔਰ ਆਪਾਂ ਓਵਰ ਦਾ ਈਅਰਸ, ਚਾਹੇ ਉਹ ਸਾਡਾ ਆਪਣੇ ਰਿਸੋਰਸਿਸ ਹੋਣ ਜਾਂ ਆਪਣੇ ਪੈਸੇ ਹੋਣ, ਇਨਵੈਸਟਮੈਂਟਸ ਹੋਣ, ਚਾਹੇ ਸਾਡਾ ਸਕਿੱਲਸ ਸੈੱਟ ਹੋਏ, ਉਹਨੂੰ ਆਪਾਂ ਡਿਵਰਸੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿਹੜਾ ਆਪਾਂ ਕੰਮ ਕਰ ਰਹੇ ਹਾਂ, ਜੇ ਆਪਾਂ ਟਰੱਕ ਚਲਾ ਰਹੇ ਹਾਂ ਤਾਂ ਆਪਾਂ ਪਿਛਲੇ 18 ਸਾਲ 20 ਸਾਲ ਤੋਂ ਟਰੱਕ ਹੀ ਚਲਾ ਰਹੇ ਹਾਂ। ਆਪਾਂ ਕੋਸ਼ਿਸ਼ ਨਹੀਂ ਕੀਤੀ ਕਿ ਜੇ ਆਪਾਂ ਬਿਜ਼ਨਸ ਵੀ ਕੀਤਾ ਤਾਂ ਟਰੱਕਿੰਗ ਰਿਲੇਟਡ ਹੀ ਬਿਜ਼ਨਸ ਕੀਤਾ। ਠੀਕ ਹੈ, ਦਿਸ ਇਜ਼ ਯੂਰ ਮੇਨ ਬਿਜ਼ਨਸ, ਯੂ ਫੋਕਸ ਔਨ ਦੈਟ ਬਿਜ਼ਨਸ, ਮੈਕਸਿਮਮ ਪੈਸੇ ਕਮਾਓ, ਜ਼ੋਰ ਲਾਓ, ਪਰ ਸਾਈਡ ਦੇ ਉੱਤੇ ਕੁਝ ਹੋਰ ਚੀਜ਼ਾਂ ਦੇ ਡਿਵਰਸੀਫਾਈ ਕਰੋ। ਜੇ ਅੱਜ one of the biggest example, one of the richest man, Elon Musk, he made a lot of money from Tesla. ਉਹਨੂੰ ਕੀ ਲੋੜ ਸੀ ਕਿ ਹਾਂ ਵੀ Starlink 'ਚ ਵੀ ਪੈਸੇ ਲਾਓ ਤੇ SpaceX 'ਚ ਵੀ ਪੈਸੇ ਲਾਓ, ਗ੍ਰੋਕ ਵੀ ਬਣਾ, ਟਵਿੱਟਰ ਵੀ ਲੈ। Smart thing is grow out of this. ਆਪਣੇ ਆਉਣ ਵਾਲੇ ਬੱਚਿਆਂ ਨੂੰ ਕਰੋ, because technology is changing. You have ਜਿਹੜਾ ਜੌਬਾਂ ਅੱਜ ਤੋਂ 10 15 20 ਸਾਲ ਪਹਿਲਾਂ ਹਨ, ਉਹ 40 ਸਾਲ ਪਹਿਲਾਂ ਨਹੀਂ ਹੈਗੀਆਂ। ਜਦੋਂ ਮੈਂ ਕੈਰੀਅਰ ਐਜ਼ ਅ ਸੌਫਟਵੇਅਰ ਇੰਜੀਨੀਅਰ, ਮੈਂ ਸੌਫਟਵੇਅਰ ਵੈਬ ਡਿਵੈਲਪਰ ਦੀ ਜੌਬ ਸ਼ੁਰੂ ਕੀਤੀ ਸੀ। ਔਰ ਜੇ ਆਪਾਂ ਗੱਲ ਕਰੀਏ ਕਿ ਉਦੋਂ ਅਰਲੀ 2000 ਦੇ ਵਿੱਚ ਨਵੀਆਂ ਜੌਬਾਂ ਆਈਆਂ ਹਨ, ਉਸ ਤੋਂ ਪਹਿਲਾਂ ਵੈਬ ਇੰਨਾ ਪਪੂਲਰ ਨਹੀਂ ਹੈਗਾ। ਅੱਜ ਦੀ ਡੇਟ ਦੇ ਵਿੱਚ ਵੈਬ ਡਿਵੈਲਪਰ ਦੀ ਜੌਬਾਂ ਖਤਮ ਹੋ ਜਾਣੀਆਂ ਨੇ, ਕਿਉਂਕਿ AI is taking over. ਸੋ ਉਹ ਹਰ ਟਾਈਮ ਦੇ ਨਾਲ ਜਿਹੜੀਆਂ ਚੀਜ਼ਾਂ ਚੇਂਜ ਹੁੰਦੀਆਂ ਨੇ। ਸੋ ਉਹ ਡਾਰਵਿਨ ਥਿਊਰੀ ਕਹਿੰਦੀਆਂ ਨੇ, ਇਟਸ ਨਾਟ ਓਨਲੀ ਸਰਵਾਈਵਲ ਆਫ ਦ ਫਿਟੈਸਟ, ਇਟਸ ਦ ਸਰਵਾਈਵਲ ਆਫ ਦ ਪੀਪਲ ਹੂ ਆਰ ਰੈਡੀ ਟੂ ਅਡੈਪਟ ਚੇਂਜ, ਜਿਹੜਾ ਅਡੈਪਟ ਕਰਨਗੇ। ਕੀ ਜਿੱਦਾਂ ਜਰੋਮ ਪਾਵਲ ਨੇ ਕਿਹਾ ਵੀ ਰਿਸੈਸ਼ਨ ਦੇ ਆਪਾਂ ਸਟਾਰਟ ਦੇ ਵਿੱਚ, ਤੁਹਾਨੂੰ ਕੀ ਲੱਗਦਾ ਵੀ ਇਹ ਰਿਸੈਸ਼ਨ 2008 ਤੋਂ ਭੈੜਾ ਹੋਊਗਾ, ਉਦਾਂ ਦਾ ਹੋਊਗਾ? ਕਿੱਦਾਂ ਦਾ ਤੁਹਾਨੂੰ ਲੱਗਦਾ ਵੀ ਇਹਦੇ ਸਾਰਾ? ਕਿਉਂਕਿ ਉਦਾਂ ਰਿਸੈਸ਼ਨ ਦਾ ਸ਼ਬਦ ਸੁਣਦਿਆਂ ਨੂੰ ਆਪਾਂ ਨੂੰ 4 ਸਾਲ ਹੋ ਗਏ। ਦੇਖੋ, ਇਹ ਪ੍ਰਸਾਈਸਲੀ ਕਹਿਣਾ, ਕਿਉਂਕਿ ਹੀ ਇਜ਼ ਵੈਰੀ ਵੈਲ ਐਜੂਕੇਟਡ ਐਂਡ ਵੈਰੀ ਇੰਟੈਲੀਜੈਂਟ ਮੈਨ, ਆਈ ਥਿੰਕ ਉਹਨਾਂ ਵਾਸਤੇ ਪ੍ਰੈਡਿਕਟ ਕਰਨਾ ਵੀ ਮੁਸ਼ਕਿਲ ਹੈ। ਕਿੰਨਾ ਖਰਾਬ ਹੋਊਗਾ ਇਹ ਕਿਸੇ ਵਾਸਤੇ ਵੀ, ਬਿਕਾਜ਼ ਇਫ ਸਮਵਨ ਨੋਜ਼ ਕਿ ਕਿੰਨਾ ਖਰਾਬ ਹੋਊਗਾ, ਦੈਟ ਪਰਸਨ ਕੈਨ ਬੀ ਬਿਲੀਅਨਰ, ਬਿਕਾਜ਼ ਉਹਨੂੰ ਪਤਾ ਲੈਣਾ ਕਿ ਮਾਰਕੀਟ ਕਿੱਦਾਂ ਮੂਵ ਕਰਦੀ, ਮੈਂ ਪੈਸੇ ਆਪਣਾ ਕਿੱਦਾਂ ਮੂਵ ਕਰਨਾ, ਇਨਵੈਸਟ ਕਰਨਾ। ਤਾਂ ਇਹ ਕਿੰਨਾ ਖਰਾਬ ਹੋਊਗਾ ਇਹ ਪ੍ਰੈਡਿਕਟ ਕਰਨਾ ਬਹੁਤ ਮੁਸ਼ਕਿਲ ਹੈ ਰਾਜਕਰਨ। ਜਿਹੜਾ ਪ੍ਰੈਡਿਕਟ ਕਰਨਾ ਇਹ ਆਸਾਨ ਇਹ ਹੈ ਕਿ ਹਾਂ ਹੋਊਗਾ ਰਿਸੈਸ਼ਨ, ਔਰ ਅਨਫੋਰਚੂਨੇਟਲੀ ਜੋ ਸਿਚੁਏਸ਼ਨ ਹੈ ਇਹ ਉਸ ਤੋਂ ਵੀ ਜ਼ਿਆਦਾ ਖਰਾਬ ਹੋ ਸਕਦਾ, ਬਿਕਾਜ਼ ਮਾਰਕੀਟ ਜਿਹੜੀ ਹੈ ਨਾ,
ਅੱਗੇ ਵੀ ਇੰਨੀ ਕਦੇ ਇੰਨੀ ਵੋਲੇਟਾਈਲ ਨਹੀਂ ਹੋਈ ਤੇ ਖਰਾਬ ਹੋ ਸਕਦਾ। ਪਰ ਜੇ ਇੱਕ ਗੱਲ ਸਿੰਪਲ ਮੈਂ ਕਹਿੰਦਾ ਹੁੰਦਾ ਕਿ ਮਾਰਕੀਟ ਖਰਾਬ ਹੋਏ ਨਾ ਹੋਏ, ਜਿਹੜਾ ਤੁਹਾਡਾ ਇੰਪੋਰਟੈਂਟ ਹੈ, ਜਿਹੜਾ ਤੁਹਾਡਾ ਇੱਕ ਇੰਡੀਵਿਜੂਅਲ ਫੈਮਿਲੀ ਦੀ ਹੈ, ਜੇ ਦੁਨੀਆ ਸਾਰੀ ਵੀ ਫਲਰਿਸ਼ ਕਰਦੀ ਪਈ ਹੈ, ਪੈਸੇ ਦੀ ਰੇਲ ਪੇਲ ਹੋਈ ਪਈ, ਜੇ ਮੇਰੀ ਘਰ ਦੀ ਇਕਨੋਮੀ ਖਰਾਬ ਹੈ ਤੇ ਮੈਨੂੰ ਕਿਸੇ ਨਾਲ ਕੋਈ ਭਾਅ ਨਹੀਂ ਹੈਗਾ। ਔਰ ਜੇ ਸਾਰੇ ਪਾਸੇ ਹਾਲਾਤ ਖਰਾਬ ਨੇ, ਇਫ ਆਈ ਕੈਨ ਸਰਵਾਈਵ ਦੈਟਸ ਮੋਰ ਇੰਪੋਰਟੈਂਟ। ਸੋ ਆਪਣੀ ਇੰਡੀਵਿਜੂਅਲ ਲੈਵਲ ਤੇ ਆਪਾਂ ਫੋਕਸ ਕਰੀਏ, ਗਵਰਨਮੈਂਟ ਦੇ ਉੱਤੇ ਟੋਟਲੀ ਭਰੋਸਾ ਨਾ ਕਰੀਏ। ਕੀ ਟਿਪਸ ਦੇਣਾ ਚਾਹੁੰਦੇ ਜਾਂਦੇ ਜਾਂਦੇ ਵੀ ਕੀ ਚੀਜ਼ਾਂ ਕਰੀਏ, ਕਿੱਥੇ ਕੱਟ ਕਰੀਏ, ਐਜ਼ ਏ ਫੈਮਿਲੀ, ਐਜ਼ ਏ ਇੰਡੀਵਿਜੂਅਲ, ਕਿੱਥੇ ਇਨਵੈਸਟ ਕਰ ਸਕਦੇ ਆ, ਜਾਂ ਉਹ ਕੀ ਟਿਪਸ ਨੇ ਤੁਹਾਡੇ ਕੋਲ ਇਸ ਟਾਈਮ? ਆਈ ਥਿੰਕ ਇੱਕ ਤਾਂ ਆਪਾਂ ਇਨਵੈਸਟ ਕਰੀਏ ਆਪਣੇ ਸਕਿੱਲਸ ਦੇ ਵਿੱਚ, ਆਪਣੀਆਂ ਚੀਜ਼ਾਂ ਦੇ ਆਪਾਂ ਕੀ ਕਰਦੇ ਹਾਂ, ਕਿੱਧਰ ਮੂਵ ਕਰਦੇ ਪਏ ਹਾਂ, ਆਪਣੇ ਸਕਿੱਲਸ ਨੂੰ ਡਿਵਰਸੀਫਾਈ ਕਰੀਏ, ਭੇਡ ਚਾਲ 'ਚ ਨਾ ਫਸੀਏ, ਆਪਣੇ ਖਰਚੇ ਘਟਾਈਏ, ਟਰਾਈ ਟੂ ਅੰਡਰਸਟੈਂਡ ਕਿ ਵਾਟ ਆਰ ਯੂਰ ਨੀਡਸ ਐਂਡ ਵਾਟ ਆਰ ਯੂਰ ਵਾਂਟਸ, ਜ਼ਰੂਰਤ ਕੀ ਹੈ ਔਰ ਮੈਨੂੰ ਚੀਜ਼ ਚੰਗੀ ਕਿਹੜੀ ਲੱਗਦੀ ਹੈ, ਕੰਪਲਸ਼ਨ ਬਾਈ ਨਾ ਕਰੀਏ, ਟਰਾਈ ਟੂ ਕੰਟਰੋਲ ਔਨ ਯੋਰ ਟਰੈਵਲ। ਹੋਰ ਮੈਨੂੰ ਲੱਗਦਾ ਜੇ ਇੰਸਟਾਗ੍ਰਾਮ ਟਿਕਟੌਕ ਹੀ ਘਟਾ ਲਈਏ ਬੰਦੇ ਦਾ ਫਰਕ ਹੀ ਬੜਾ ਪੈ ਜਾਣਾ। ਐਗਜ਼ੈਕਟਲੀ, ਜੇ ਤੁਸੀਂ ਦਿਹਾੜੀ ਦਾ ਘੰਟਾ ਵੀ ਦੇ ਰਹੇ ਹੋ, ਯੂ ਟਰਾਈ ਟੂ ਗੈਟ 1 ਘੰਟਾ, ਅੱਜ ਕੱਲ੍ਹ ਤੇ ਇੰਨੇ ਰਿਸੋਰਸਿਸ ਅਵੇਲੇਬਲ ਨੇ, 1 ਘੰਟਾ ਤੁਸੀਂ YouTube ਤੇ ਜਾ ਕੇ AI ਸਿੱਖ ਲਓ, ਉਹਦੇ ਉੱਤੇ ਤੁਸੀਂ ਉਹਦੇ ਤੇ ਇੰਨਾ ਕੰਮ ਕਰ ਸਕਦੇ ਹੋ, ਉਹਦੇ ਤੇ ਕੰਮ ਕਰ ਸਕਦੇ ਹੋ। ਫ੍ਰੀ ਕੋਰਸਿਸ ਪਏ ਨੇ ਬਹੁਤ। ਐਗਜ਼ੈਕਟਲੀ, ਤੇ ਇੰਨਾ ਕੁਝ ਪਿਆ ਹੋਇਆ, ਈਵਨ ਫਰਾਡ ਵਰਗੇ ਦੇ ਆਰ ਟਰਾਈਂਗ ਟੂ ਗਿਵ ਯੂ ਫ੍ਰੀ ਕੋਰਸ ਦਿੰਦੇ ਪਏ ਨੇ। ਸੋ ਉਹਦੇ ਉੱਤੇ ਕਰੀਏ ਆਪਣੀਆਂ ਚੀਜ਼ਾਂ। ਔਰ ਇਸ ਟਾਈਮ ਮੇਰੇ ਹਿਸਾਬ ਨਾਲ ਥੋੜਾ ਟਾਈਮ ਜੇ ਕੋਈ ਬੰਦਾ ਸੋਚਦਾ ਪਿਆ ਕਿ ਰੀਅਲ ਸਟੇਟ ਇਨਵੈਸਟ ਕਰਨਾ, ਥੋੜਾ ਚਿਰ ਹੋਲਡ ਕਰ ਲਓ, ਕਿਉਂਕਿ ਜੇ ਜਿੱਦਾਂ ਚਰਨ ਪੌਲ ਨੇ ਕਿਹਾ ਕਿ ਇਟਸ ਨਾਟ ਦਾ ਪੀਕ ਯੈਟ, ਇਹ ਨਾ ਕਿ ਆਪਾਂ ਹੁਣ ਇਨਵੈਸਟ ਕਰ ਦਈਏ ਤੇ ਜੇ ਪੀਕ ਤੱਕ ਜਾਂਦੇ ਆ ਚੀਜ਼ਾਂ ਦੀ ਕੀਮਤਾਂ ਘਟ ਜਾਣੀਆਂ, ਅੱਧੀਆਂ ਰਹਿ ਜਾਣ। ਸੋ ਬਟ ਨੋਬਡੀ ਨੋਜ਼। ਹਾਂ, ਸੋ ਇਹ ਚੀਜ਼ ਤੇ ਹੋਲਡ ਕਰ ਲਈਏ ਤੇ ਥੋੜਾ ਜਿਹਾ ਓਵਰਆਲ ਆਪਾਂ ਖਰਚੇ ਘਟਾਈਏ। ਮੁੱਕ ਦੀ ਗੱਲ ਜਿਹੜੀ ਇਹ ਆ, ਜਿਹਨੂੰ ਪੰਜਾਬ ਸਿੱਧ ਪੱਧਰੀ 'ਚ ਜਿਹੜਾ ਕਹਿਣਾ ਹੋ ਵੀ ਜਿਹੜਾ ਚਾਦਰ ਦੇਖ ਕੇ ਪੈਰ ਪਸਾਰਨ ਵਾਲੀ ਗੱਲ, ਉਹਨੂੰ ਹੋਰ ਘਟੋ ਭਾਈ, ਇਹ ਥੋੜਾ ਜਿਹਾ ਦੇਖਣਾ ਪੈਣਾ। ਉਹ ਵੀ ਕਰੋ। ਜੇ ਤੁਸੀਂ ਇਨਵੈਸਟਮੈਂਟ ਕਰਨੀ, ਕੋਈ ਚੀਜ਼ ਸੋਚਣੀ, ਸਿਰਫ ਇਸ ਕਰਕੇ ਨਾ ਕਹੋ ਕਿ ਹਾਂ ਜੀ ਭਾਜੀ ਨੇ ਕਿਹਾ ਸੀ ਤੇ ਭੈਣ ਜੀ ਨੇ ਕਿਹਾ ਸੀ ਤੇ ਸਾਰਾ ਸਿਸਟਮ ਕਹਿੰਦਾ ਪਿਆ। ਟਰਾਈ ਟੂ ਅੰਡਰਸਟੈਂਡ ਕਿ ਹਾਊ ਆਈ ਕੈਨ ਐਡ ਮੋਰ ਵੈਲਿਊ। ਉਹ ਆਪਣੇ ਹੁੰਦਾ ਨਾ, ਪੰਜਾਬ ਦੇ ਵਿੱਚ ਇੱਕ ਬੰਦਾ ਲਾਉਂਦਾ ਗੰਢੇ ਤੋਂ ਸਾਰਾ ਪਿੰਡ ਹੀ ਗੰਢੇ ਲਾ ਲੈਂਦਾ, ਉਹ ਅਗਲੇ ਸਾਲ ਸਾਰੇ ਗੰਢਿਆਂ ਦੀ ਕੀਮਤ ਚੜ ਜਾਂਦੀ ਹੈ, ਅਗਲੀ ਵਾਰ ਸਰੋਂ ਲਾ ਲੈਂਦੇ ਨੇ। ਸੋ ਕੋਈ ਬੰਦਾ ਸਰੋਂ ਲਾ ਲੇ, ਕੋਈ ਗੰਢੇ ਲਾ ਲੇ। ਸੋ ਦਿਸ ਇਜ਼ ਹਾਊ ਯੂ ਰੀਅਲੀ ਮੇਕ ਇਟ। ਦੇਖਣਾ ਪੈਣਾ ਕਿ ਰਿਸਕਸ ਜਿਹੜੇ ਉਹ ਦੇਖੋ ਤੁਹਾਡੇ ਕੀ ਆ, ਇਹਨੂੰ ਹੈਜ ਕਰਨਾ ਪੈਣਾ। ਬਿਲਕੁਲ। ਧੰਨਵਾਦ ਨਿਰਮਲ ਜੀ, ਬੜੀ ਮਿਹਰਬਾਨੀ। ਮਿਲਦੇ ਆਪਾਂ ਅਗਲੀ ਵਾਰੀ ਅਗਲੇ ਐਪੀਸੋਡ ਦੇ ਵਿੱਚ ਮਾਰਕੀਟ ਪਲਸ ਦੇ, ਤੇ ਉਦੋਂ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ। ਥੈਂਕਸ ਫॉर ਹੈਵਿੰਗ। ਸਤਿ ਸ਼੍ਰੀ ਅਕਾਲ।